ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁਦਰ ਮੈਂ ਬੂਡਤ ਥੇ ਕਬਹੂ ਮਿਟਹਿ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਉਦਮ ਕਰੋ ਕਰਾਵਹੁ ਠਾਕੁਰ ਪੇਖਤ ਸਾਧੂ ਸੰਗ। ਹਰ ਹਰ ਨਾਮ ਚਰਾਵਹੁ ਰੰਗਨ ਆਪੇ ਹੀ ਪ੍ਰਭ ਰੰਗ। ਮਨ ਮਹਿ ਰਾਮ ਨਾਮਾ ਜਾਪ ਕਰ ਕਿਰਪਾ ਵਸਹੁ ਮੇਰਾ ਹਿਰਦੈ। ਹੋਏ ਸਹਾਈ ਆਪ ਤੇਰੀ ਸਰਣ ਮੇਰੇ ਦੀਨ ਦਇਆਲਾ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੈ ਰੱਖਹੁ ਸਰਮ ਅਸਾੜੀ ਜੀਓ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਦੋ ਤੁਕੇ ਜਾਉ ਲਉ ਭਾਉ ਅਭਾਉ ਇਹੋ ਮਾਨੈ ਤਾਉ ਲਉ ਮਿਲਨ ਦੁਰਾਈ।
ਆਨ ਆਪਨਾ ਕਰਤ ਵਿਚਾਰਾ, ਤਉ ਲਉ ਬੀਚ ਵਿਖਾਈ। ਮਾਧਵੇ ਐਸੀ ਦੇਹੋ ਬੁਝਾਈ, ਸੇਵਉ ਸਾਧ ਗਹਉ ਓਟ ਚਰਨਾ। ਨਹਿ ਵਿਸਰੈ ਮੋਹਤ ਚਸਾਈ। ਰਹਾਉ ਰੇ ਮਨ ਮੁਗਧ ਅਚੇਤ ਚੰਚਲ ਚਿਤ, ਤੁਮ ਐਸੀ ਹਿਰਦੈ ਨ ਆਈ। ਪ੍ਰਾਨ ਪਤ ਤਿਆਗ ਆਨ ਤੂ ਰਚਿਆ, ਉਰਝਾਇਓ ਸੰਗ ਬਹਿਰਾਈ। ਸੋਗ ਨ ਵਿਆਪੈ ਆਪ ਨ ਥਾਪੈ, ਸਾਧ ਸੰਗਤ ਬੁੱਧ ਪਾਈ। ਸਾਕਤ ਕਾ ਬਕਨਾ ਇਉ ਜਾਨਉ, ਜੈਸੇ ਪਵਨ ਚੁਲਾਈ। ਕੋਟ ਪਰਾਧ ਅਛਾਦਿਓ ਇਹੋ ਮਨ, ਕਹਿਣਾ ਕਛੂ ਨ ਜਾਈ। ਜਨ ਨਾਨਕ ਦੀਨ ਸਰਨ ਆਇਓ ਪ੍ਰਭ, ਸਭ ਲੇਖਾ ਰਖੋ ਅਠਾਈ। ਜਾਉ ਲਉ ਭਾਉ ਅਭਾਉ ਇਹੋ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਤ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕੀ ਕਾਰਨ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਵਿਘਨ ਪੈਣੇ ਦਾ? ਕਿਸ ਕਾਰਨ ਕਰਕੇ ਇਹ ਜੀਵ ਜੋ ਆਤਮਾ ਰੂਪ ਹੈ ਪਰਮਾਤਮਾ ਰੂਪ ਨਹੀਂ ਹੁੰਦਾ ਪਿਆ? ਆਤਮਾ ਅਤੇ ਪਰਮਾਤਮਾ ਦਾ ਮਿਲਾਪ ਕਿਉਂ ਨਹੀਂ ਹੁੰਦਾ ਪਿਆ? ਇਸ ਦਾ ਕਾਰਨ ਕੀ ਹੈ? ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਆ। ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਦੋ ਤੁਕੇ ਜਾਉ ਲਉ ਭਾਉ ਅਭਾਉ ਇਹੋ ਮਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੋਰਠ ਰਾਗ ਅੰਦਰ ਦੋ ਦੋ ਤੁਕਾਂ ਵਾਲੇ ਪੌੜੀਆਂ ਦੇ ਜੋ ਸ਼ਬਦ ਉਚਾਰਨ ਕਰ ਰਹੇ ਹਨ, ਮਹਾਰਾਜ ਸਾਹਿਬ ਜੀ ਪ੍ਰਾਰੰਭਤਾ ਵਿੱਚ ਉਚਾਰਨ ਕਰ ਰਹੇ ਹੈ। ਹੇ ਗੁਰਸਿੱਖੋ, ਜਦੋਂ ਤੱਕ ਜੀਵ ਦੇ ਅੰਦਰ ਭਾਵ ਅਤੇ ਅਭਾਵ ਹੈ, ਭਾਵ ਦਾ ਅਰਥ ਹੁੰਦਾ ਪਿਆਰ
ਤੇ ਅਭਾਵ ਹੁੰਦਾ ਵੈਰ ਭਾਵਨਾ ਮਨ ਦੇ ਵਿੱਚ ਰੱਖਣੀ। ਇੱਕ ਹੁੰਦਾ ਸਾਧ ਸੰਗਤ, ਜਿਵੇਂ ਮਿੱਤਰ ਦੇ ਨਾਲ ਜੀਵ ਪਿਆਰ ਕਰਦਾ, ਦੁਸ਼ਮਣ ਦੇ ਨਾਲ ਕਦੇ ਪਿਆਰ ਨਹੀਂ ਕਰਦਾ, ਉਹਦੇ ਨਾਲ ਵੈਰ ਭਾਵਨਾ ਮਨ ਦੇ ਵਿੱਚ ਰੱਖਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਤੱਕ ਇਹ ਜੀਵ ਭਾਵ ਅਤੇ ਅਭਾਵ ਨੂੰ ਹਿਰਦੇ ਵਿੱਚ ਧਾਰਨ ਕਰਕੇ ਬੈਠਾ ਹੈ, ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਆਪਣੇ ਸਰੀਰ ਦੇ ਨਾਲ ਭਾਵ ਪਿਆਰ ਕਰਦਾ ਹੈ, ਹੋਰ ਸਰੀਰ ਜਿਹੜੇ ਹਨ ਸੰਸਾਰ ਦੇ ਜੀਵ ਹੈ, ਉਹਨਾਂ ਦੇ ਨਾਲ ਅਭਾਵ ਵਾਲੀ ਭਾਵਨਾ ਮਨ ਦੇ ਅੰਦਰ ਧਾਰਨ ਕਰਕੇ ਰੱਖਦਾ ਹੈ, ਵੈਰ ਭਾਵਨਾ ਹਿਰਦੇ ਅੰਦਰ ਰੱਖਦਾ ਹੈ। ਔਰ ਇਸੇ ਪ੍ਰਕਾਰ ਜੋ ਲਵ ਭਾਉ ਅਭਾਉ ਇਹੋ ਮਨ ਹੈ। ਜਦੋਂ ਤੱਕ ਇਹ ਪ੍ਰਾਣਾ ਧਾਰੀ ਜੀਵ ਭਾਵ ਹਿਰਦੇ ਅੰਦਰ ਸੱਚਾ ਪਿਆਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਹੀਂ ਧਾਰਨ ਕਰਦਾ, ਔਰ ਇਸੇ ਪ੍ਰਕਾਰ ਅਭਾਵ ਰੂਪ ਭਾਵਨਾ ਜਿਹੜੀ ਹੈ ਸਾਧ ਸੰਗਤ ਜੀ ਸੱਚੀ ਭਾਵਨਾ ਨੂੰ ਛੱਡ ਕਰਕੇ ਮੰਦੀ ਭਾਵਨਾ ਭਾਵ ਵੈਰ ਭਾਵਨਾ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ। ਤਾਉ ਲਓ ਮਿਲਣ ਦੁਰਾਈ। ਉਦੋਂ ਤੱਕ ਸਤਿਗੁਰੂ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਨਾਲ ਮਿਲਣ ਦੇ ਵਿੱਚ ਜਾਣੋ ਕਿ ਦੂਰੀ ਹੈ, ਭਾਵ ਵਿਘਨ ਹੈ। ਇਦਾਂ ਦੀ ਜਿਹੜੀ ਭਾਵਨਾ ਹੈ ਜੀਵ ਦੇ ਅੰਦਰ ਵਿਘਨਕਾਰੀ ਹੈ। ਤੇ ਜਿਹੜੀ ਸਮਤਾ ਬਿਰਤੀ ਦੇ ਨਾਲ ਸਮਬਿਰਤੀ ਦੇ ਨਾਲ ਸੰਸਾਰ ਨੂੰ ਤੱਕਣਾ ਹੈ, ਸਮਾਨ ਭਾਵਨਾ ਤਮਾਮ ਸੰਸਾਰ ਭਰ ਦੇ ਜੀਵਾਂ ਦੇ ਪ੍ਰਤੀ ਧਾਰਨ ਕਰਨੀ ਹੈ, ਇਹ ਪ੍ਰਮਾਤਮਾ ਦੇ ਨਾਲ ਮਿਲਣ ਦੀ ਸਾਧ ਸੰਗਤ ਜੀ ਸਹਾਇਕ ਬਣਦੀ ਹੈ। ਪਰ ਜਿਹੜਾ ਕਦੇ ਕਿਸੇ ਨੂੰ ਚੰਗਾ ਕਹਿਣਾ, ਕਿਸੇ ਨੂੰ ਮੰਦਾ ਆਖਣਾ, ਸਮਦ੍ਰਿਸ਼ਟੀ ਨਾਲ ਕਦੇ ਵੀ ਜੀਵਨ ਦੇ ਅੰਦਰ ਧਾਰਨ ਕਰਕੇ ਰੱਖਣੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਤਾਉ ਲਓ ਮਿਲਣ ਦੁਰਾਈ। ਇਹ ਵਿਘਨਕਾਰੀ ਹਨ, ਔਕੜਾਂ ਦੀ ਤਰ੍ਹਾਂ ਹਨ। ਇਹਨਾਂ ਦੇ ਕਰਕੇ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਕਦੇ ਮਿਲ ਨਹੀਂ ਸਕਦਾ। ਔਰ ਇਸੇ ਪ੍ਰਕਾਰ ਜੋ ਲਓ ਭਾਉ ਅਭਾਉ ਇਹੋ ਮਨ ਹੈ। ਜਦੋਂ ਤੱਕ ਇਹ ਪ੍ਰਾਣਾ ਧਾਰੀ ਜੀਵ ਧਨ ਦੇ ਨਾਲ ਪਿਆਰ ਕਰਦਾ, ਪਦਾਰਥਾਂ ਦੇ ਨਾਲ ਪਿਆਰ ਕਰਦਾ, ਸੰਸਾਰ ਦੇ ਨਾਲ ਪਿਆਰ ਕਰਦਾ, ਸੰਬੰਧੀਆਂ ਦੇ ਨਾਲ ਪਿਆਰ ਕਰਦਾ, ਪਰ ਇੱਕ ਪਰਮਾਤਮਾ ਹੈ ਉਹਦੇ ਨਾਲ ਅਭਾਉ ਵੈਰ ਭਾਵਨਾ ਧਾਰਨ ਕਰਕੇ ਰੱਖਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਉ ਲੋ ਮਿਲਣ ਦੁਰਾਈ। ਤਦੋਂ ਤੱਕ ਵੀ ਪਰਮੇਸ਼ਰ ਦੇ ਨਾਲ ਮਿਲਣ ਦੇ ਵਿੱਚ ਅਜੇ ਬਹੁਤ ਦੂਰੀ ਹੈ। ਇਹ ਜੀਵ ਬਹੁਤ ਤੋਂ ਦੂਰ ਤੁਰਿਆ ਫਿਰ ਰਿਹਾ ਹੈ, ਜਦੋਂ ਤੱਕ ਸਮਬਿਰਤੀ ਨਹੀਂ ਜੀਵਨ ਵਿੱਚ ਧਾਰਨ ਕਰਦਾ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਲਓ ਭਾਉ ਅਭਾਉ ਇਹੋ ਮਨ ਹੈ। ਜਦੋਂ ਤੱਕ ਇਹ ਜੀਵ ਇਹ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਲਗਾਓ ਬਣਾ ਕਰਕੇ ਆਪਣਾ ਰੱਖਦਾ ਹੈ, ਸੰਸਾਰ ਦੇ ਵਿੱਚ ਤਾਂ ਇਹ ਜੀਵ ਦਾ ਲਗਾਓ ਬਣਿਆ ਹੋਇਆ ਹੈ, ਪਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਹਰ ਸਮੇਂ ਤਾਨੇ ਮਾਰਦਾ ਰਹਿੰਦਾ ਹੈ। ਜੇਕਰ ਕੋਈ ਜੀਵਨ ਦੇ ਅੰਦਰ ਘਾਲਣਾ ਘਾਲੀ ਹੈ, ਜੇ ਉਹਦਾ ਫਲ ਨਾ ਮਿਲਿਆ ਤੇ ਫਿਰ ਰੱਬ ਨੂੰ ਤਾਨੇ ਮਾਰਨ ਲੱਗ ਪੈਣਾ। ਔਰ ਇਸ ਪ੍ਰਕਾਰ ਮਹਾਰਾਜ ਕਹਿੰਦੇ ਇਦਾਂ ਦੀ ਅਭਾਉ ਭਾਵਨਾ ਤੋਂ ਬਿਨਾਂ ਵਾਲੀ ਜਿਹੜੀ ਸਾਧ ਸੰਗਤ ਜੀ ਹਿਰਦੇ ਅੰਦਰ ਇਸ ਬਿਰਤੀ ਨੂੰ ਜੀਵ ਨੇ ਧਾਰਨ ਕਰਕੇ ਰੱਖਣਾ ਹੈ, ਉਦੋਂ ਤੱਕ ਵੀ ਮਹਾਰਾਜ ਕਹਿੰਦੇ ਤਾਉ ਲੋ ਮਿਲਣ ਦੁਰਾਈ। ਕਿਉਂਕਿ ਸੁਭਾਅ ਇਦਾਂ ਦਾ ਹੈ ਸਾਧ ਸੰਗਤ ਜੀ ਸਾਡਾ ਕਿ ਜਦੋਂ ਤੱਕ ਪ੍ਰਮਾਤਮਾ ਸਾਨੂੰ ਦਾਤਾਂ ਦਿੰਦਾ ਹੈ ਉਦੋਂ ਤੱਕ ਤਾਂ ਚੰਗਾ, ਤੇ ਜਦੋਂ ਕੋਈ ਦਾਤ ਨਹੀਂ ਦਿੱਤੀ ਤੇ ਰੱਬ ਨੂੰ ਤਾਨੇ ਮਾਰਨ ਲੱਗ ਪੈਣਾ। ਇਹ ਪ੍ਰਮਾਤਮਾ ਦੀ ਸੰਸਾਰ ਦੇ ਅੰਦਰ ਵੀ ਇਸੇ ਤਰ੍ਹਾਂ ਹੈ। ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕੋਈ ਨਾ ਕੁਝ ਪਦਾਰਥ ਵਸਤੂਆਂ ਮਿਲਦੀਆਂ ਰਹਿੰਦੀਆਂ ਨੇ, ਉਦੋਂ ਤੱਕ ਤਾਂ ਹਰ ਕੋਈ ਚੰਗਾ ਆਖਦਾ ਹੈ, ਨਹੀਂ ਤਾਂ ਫਿਰ ਅਜੋਗ ਸ਼ਬਦ ਆਪਣੀ ਰਸਨਾ ਤੋਂ ਬੋਲਣ ਲੱਗ ਪੈਂਦਾ। ਐਸੀ ਇਸ ਜੀਵ ਦੀ ਹਾਲਤ ਬਣੀ ਰਹਿੰਦੀ ਹੈ। ਤੋ ਐਸੀ ਭਾਵਨਾ ਕਰਕੇ ਵੀ ਮਹਾਰਾਜ ਕਹਿੰਦੇ ਤਾਉ ਲੋ ਮਿਲਣ ਦੁਰਾਈ। ਇਹ ਜਾਣੋ ਕਿ ਪ੍ਰਮਾਤਮਾ ਦੇ ਵਿੱਚ ਮਿਲਣ ਦੀ ਦੂਰੀ ਹੈ। ਇਹ ਬੜਾ ਵੱਡਾ ਵਿਘਨ ਹੈ ਸਾਧ ਸੰਗਤ ਜੀ, ਜੋ ਸਮਾਨ ਬਿਰਤੀ ਨੂੰ ਨਹੀਂ ਜੀਵਨ ਦੇ ਵਿੱਚ ਧਾਰਨ ਕਰਕੇ ਰੱਖਣਾ, ਜੋ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਰਾਜੀ ਨਾ ਰਹਿਣਾ, ਪ੍ਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਨਾ ਮੰਨਣਾ, ਇਸ ਨਾ ਮੰਨਣ ਕਰਕੇ ਵੀ ਮਹਾਰਾਜ ਕਹਿੰਦੇ ਤਾਉ ਲੋ ਮਿਲਣ ਦੁਰਾਈ। ਤਦੋਂ ਤੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਣ ਦੇ ਵਿੱਚ ਦੂਰੀ ਹੈ, ਕਦੇ ਪਰਮੇਸ਼ਰ ਦੀ ਨੇੜਤਾ ਨਹੀਂ ਬਣ ਸਕਦੀ।
हे ਜੀਵ ਇਦਾਂ ਦੇ ਕਰਮਾਂ ਕਰਕੇ ਤੂੰ ਪਰਮਾਤਮਾ ਤੋਂ ਦੂਰ ਹੋਈ ਜਾ ਰਿਹਾ ਹੈ। ਬਣਾਉਣੀ ਤਾਂ ਨੇੜਤਾ ਸੀ ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਣ ਵਾਸਤੇ, ਪਰ ਕਰਮ ਹੀ ਇਦਾਂ ਦੇ ਜੀਵਨ ਦੇ ਅੰਦਰ ਕਰਦਾ, ਕਮਾਈ ਹੀ ਐਸੀ ਜੀਵਨ ਦੇ ਅੰਦਰ ਕਰੀ ਜਾ ਰਿਹਾ ਹੈ, ਜਿਸ ਕਰਕੇ ਪਰਮਾਤਮਾ ਦੇ ਨਾਲ ਮਿਲਣ ਦੀ ਥਾਂ ਤੇ ਤੂੰ ਦੂਰੀਆਂ ਪਾਈ ਜਾ ਰਿਹਾ ਹੈ। ਵਾਹਿਗੁਰੂ ਦੇ ਨਾਲ ਨੇੜਤਾ ਬਣਾਉਣ ਦੀ ਥਾਂ ਤੇ ਬਹੁਤ ਦੂਰ ਜਾਈ ਜਾ ਰਿਹਾ ਹੈ। ਆਨ ਆਪਣਾ ਕਰਤ ਵਿਚਾਰਾ। ਤੋ ਹਜੂਰ ਕਹਿੰਦੇ ਹਨ, ਇਹ ਪੁਰਾਣਾ ਧਾਰੀ ਜੀਵ ਸੰਸਾਰ ਦੇ ਵਿੱਚ ਆ ਕਰਕੇ ਕੇਵਲ ਆਪਣੇ ਆਪ ਦੀ ਵਿਚਾਰ ਕਰਦਾ ਰਹਿੰਦਾ ਹੈ। ਮੈਂ ਐਵੇਂ ਹਾਂ, ਮੈਂ ਇਦਾਂ ਹਾਂ। ਕਦੇ ਆਪਣੇ ਗੁਣਾਂ ਨੂੰ ਚੇਤੇ ਕਰਦਾ, ਕਦੇ ਆਪਣਾ ਗਿਆਨ ਜਤਾਉਂਦਾ ਰਹਿੰਦਾ ਹੈ, ਕਦੇ ਆਪਣੀਆਂ ਸਿਆਣਪਾਂ, ਕਦੇ ਚਤੁਰਾਈਆਂ, ਚਲਾਕੀਆਂ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸੰਸਾਰ ਵਿੱਚ ਜਾ ਕੇ ਕੇਵਲ ਆਪਣੀਆਂ ਵਿਚਾਰਾਂ ਕਰਦਾ ਰਹਿੰਦਾ। ਆਨ ਆਪਣਾ ਕਰਤ ਵਿਚਾਰੈ। ਜੀਵਨ ਭਰ ਮਹਾਰਾਜ ਕਹਿੰਦੇ ਆਪਣਾਤ ਜਣਾਉਣ ਦੇ ਵਾਸਤੇ ਇਹ ਜੀਵ ਲੱਗਾ ਰਹਿੰਦਾ ਹੈ। ਤਾਉ ਲਓ ਬੀਚ ਬਿਖਾਈ। ਕਿ ਜਦੋਂ ਤੱਕ ਕੇਵਲ ਆਪਣਾਤੀ ਜਤਾਉਂਦਾ, ਕਦੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਉਪਕਾਰਾਂ ਨੂੰ ਚੇਤੇ ਨਹੀਂ ਕਰਦਾ, ਕਦੇ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਨਹੀਂ ਕਰਦਾ, ਕੇਵਲ ਆਪ ਹੀ ਹੰਕਾਰੀ ਬਣ ਕਰਕੇ ਬੈਠਾ ਰਹਿੰਦਾ ਹੈ। ਤਾਉ ਲਓ ਬੀਚ ਬਿਖਾਈ। ਉਦੋਂ ਤੱਕ ਜਾਣੋ ਕਿ ਪ੍ਰਮਾਤਮਾ ਦੇ ਨਾਲ ਮਿਲਣ ਦੇ ਵਿੱਚ ਇਹ ਵੀ ਬਿਖ ਜ਼ਹਿਰ ਦੀ ਤਰ੍ਹਾਂ ਮਹਾਰਾਜ ਕਹਿੰਦੇ ਜਾਣਨਾ ਕਰੋ। ਜਿਹੜਾ ਮਨੁੱਖ ਜ਼ਹਿਰ ਖਾ ਲੈਂਦਾ ਉਹਦੀ ਸਾਧ ਸੰਗਤ ਜੀ ਮੌਤ ਹੋ ਜਾਂਦੀ ਹੈ, ਉਹ ਕਾਲ ਦੀ ਲਪੇਟ ਵਿੱਚ ਆ ਜਾਂਦਾ ਹੈ। ਤੇ ਜਦੋਂ ਤੱਕ ਬਾਰ-ਬਾਰ ਮਰਦਾ ਹੈ, ਕਾਲ ਦੀ ਲਪੇਟ ਵਿੱਚ ਆਈ ਜਾ ਰਿਹਾ ਹੈ, ਉਦੋਂ ਤੱਕ ਪ੍ਰਮਾਤਮਾ ਦੇ ਨਾਲ ਨਹੀਂ ਇਹ ਜੀਵ ਕਦੇ ਮਿਲਾਪ ਕਰ ਸਕਦਾ। ਤੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਉ ਲੋ ਬੀਚ ਬਿਖਾਈ। ਉਦੋਂ ਤੱਕ ਬਿਖ ਖਾਈ ਜਾਣੋ ਕਿ ਵਿਸ਼ਿਆਂ ਰੂਪੀ ਜ਼ਹਿਰ ਨੂੰ ਜੀਵ ਖਾਈ ਜਾ ਰਿਹਾ ਹੈ। ਵਿਕਾਰਾਂ ਰੂਪੀ ਜ਼ਹਿਰ ਨੂੰ ਮਹਾਰਾਜ ਕਹਿੰਦੇ ਖਾਣ ਦੇ ਵਿੱਚ ਲੱਗਾ ਹੋਇਆ, ਔਰ ਮੰਦ ਕਰਮਾਂ ਰੂਪੀ ਜ਼ਹਿਰ ਖਾਣ ਦੇ ਵਿੱਚ ਜੀਵ ਬਾਰ-ਬਾਰ ਖਾ ਕਰਕੇ ਤੇ ਮਰੀ ਜਾ ਰਿਹਾ ਹੈ। ਐਸੀ ਇਹ ਜੀਵ ਦੀ ਹਾਲਤ ਬਣੀ ਹੋਈ ਹੈ। ਆਨ ਆਪਣਾ ਕਰਤ ਵਿਚਾਰੈ, ਤਾਉ ਲਓ ਬੀਚ ਬਿਖਾਈ। ਮਹਾਰਾਜ ਕਹਿੰਦੇ ਮਾਇਆ ਰੂਪੀ ਖਾਈ ਬਣੀ ਹੋਈ ਹੈ ਇਸ ਸੰਸਾਰ ਦੇ ਅੰਦਰ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੀਵ ਨੂੰ ਮਿਲਣ ਨਹੀਂ ਦੇ ਰਹੀ। ਪਰਮਾਤਮਾ ਦੇ ਨਾਲ ਜੀਵ ਮਿਲਦਾ ਨਹੀਂ ਪਿਆ। ਐਸੀ ਮਾਇਆ ਰੂਪੀ ਖਾਈ ਬਣੀ ਹੋਈ ਹੈ, ਜਾਂ ਵਾਸ਼ਨਾ ਰੂਪੀ ਮਹਾਰਾਜ ਕਹਿੰਦੇ ਖਾਈ ਬਣੀ ਹੋਈ ਹੈ। ਇਹ ਪਰਮੇਸ਼ਰ ਦੀ ਅਭੇਦਤਾ ਨਹੀਂ ਪਾਵੰਦਾ ਪਿਆ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਨਹੀਂ ਹੋ ਰਿਹਾ। ਮਾਧਵੇ ਐਸੀ ਦੇਹੋ 부ਝਾਈ। ਹੁਣ ਮਹਾਰਾਜ ਬੇਨਤੀ ਕਰਨ ਦੀ ਜਾਚ ਦੱਸ ਰਹੇ ਹਨ। ਹੇ ਮਾਇਆਪਤੀ ਅਕਾਲ ਪੁਰਖ ਪਰਮਾਤਮਾ, ਸਾਨੂੰ ਐਸੀ ਸਮਤ ਜੀਵਨ ਦੇ ਅੰਦਰ ਮਹਾਰਾਜ ਸਮਝਾ ਦੇਣਾ ਕਰੋ। ਹੇ ਗਰੀਬ ਨਵਾਜ, ਆਪ ਜੀ ਦੀ ਜਿਹੜੀ ਪ੍ਰਾਪਤੀ ਦੀ ਸਮੱਤੀ ਹੈ ਨਾ, ਸ੍ਰੇਸ਼ਟ ਮਤ ਹੈ। ਮਹਾਰਾਜ ਐਸੀ ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ੋ। ਆਪ ਦੇ ਸਰੂਪ ਦੀ ਮਹਾਰਾਜ ਸੱਚੇ ਪਾਤਸ਼ਾਹ ਗਿਆਤ ਸਾਨੂੰ ਸਮਝਾ ਦੇਣਾ ਕਰੋ। ਸੇਵੋ ਸਾਧ ਗਹੋ ਓਟ ਚਰਨਾ। ਮਹਾਰਾਜ ਜੀਵਨ ਦੇ ਅੰਦਰ ਆਪ ਜੀ ਦੇ ਪਿਆਰੇ ਸਤਿਪੁਰਸ਼ਾਂ ਦੇ ਚਰਨਾਂ ਦੀ ਸੇਵਾ ਕਰਨਾ ਕਰੀਏ। ਹੇ ਗਰੀਬ ਨਵਾਜ, ਆਪ ਜੀ ਦੇ ਚਰਨਾਂ ਦਾ ਮਹਾਰਾਜ ਸਾਨੂੰ ਆਸਰਾ ਹੋਵੇ। ਸਾਧੂ ਜਨਾਂ ਦੇ ਨਾਲ ਮਿਲ ਕਰਕੇ ਮਹਾਰਾਜ ਤਿਨਾਂ ਦੀ ਸੇਵਾ ਕਰਨਾ ਕਰੀਏ। ਨਹਿ ਵਿਸਰੈ ਮੋਹਤ ਚਸਾਈ। ਬਹੁਤਾ ਸਮਾਂ ਤਾਂ ਕੀ ਮਹਾਰਾਜ, ਮੋਤ ਅੱਧੀ ਘੜੀ ਤੇ ਮਹਾਰਾਜ ਕੇਵਲ ਚਸਾ ਕੋ ਮਾਤਰ ਸਮਾਂ। ਇੰਨਾ ਕੁ ਸਮਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਆਪ ਜੀ ਦੀ ਯਾਦ ਸਾਨੂੰ ਵਿਸਰੇ ਨਾ। ਹਰ ਸਮੇਂ ਆਪ ਜੀ ਦੀ ਯਾਦ ਵਿੱਚ ਜੁੜੇ ਰਹੀ। ਐਸੀ ਸਾਡੇ ਤੇ ਕਿਰਪਾ ਕਰੋ। ਤੁਮ ਕਰਹੁ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਐਸੀ ਸ੍ਰੇਸ਼ਟ ਮਤ ਬਖਸ਼ੋ ਮਹਾਰਾਜ, ਕੇਵਲ ਆਪ ਜੀ ਦੇ ਚਰਨਾਂ ਦਾ ਹੀ ਧਿਆਨ ਧਾਰਨ ਕਰਕੇ ਰੱਖੀਏ। ਜੀਵਨ ਪਰਯੰਤ ਮਹਾਰਾਜ ਆਪ ਜੀ ਦੀ ਯਾਦ ਵਿੱਚ ਜੁੜ ਕਰਕੇ ਰਹੀਏ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਇਹੋ। ਇਹ ਮਨ ਸਾਡੇ ਮਨ ਦੇ ਅੰਦਰ ਚਾਹ ਹੈ, ਉਤਸ਼ਾਹ ਹੈ। ਹੇ ਗਰੀਬ ਨਵਾਜ ਸਤਿਗੁਰੂ ਜੀ, ਐਸੀ ਸਾਡੇ ਤੇ ਕਿਰਪਾ ਕਰੋ। ਮਹਾਰਾਜ ਐਸੀ ਆਪਣੇ ਸਰੂਪ ਦੀ ਬੂਝ ਬੁਝਾ ਦੇਣਾ ਕਰੋ।
ਕਿ ਵਾਹਿਗੁਰੂ ਦੇ ਸਰੂਪ ਨੂੰ ਤਾਂ ਹੀ ਪਾਇਆ ਜਾ ਸਕਦਾ ਜੇ ਵਾਹਿਗੁਰੂ ਦਾ ਜਾਪ ਕੀਤਾ ਜਾਵੇ, ਪਰਮੇਸ਼ਰ ਦੇ ਗੁਣਾਂ ਨੂੰ ਚੇਤੇ ਕੀਤਾ ਜਾਵੇ, ਤਾਂ ਹੀ ਉਸ ਗੁਣੀ ਪ੍ਰਮਾਤਮਾ ਤੱਕ ਪਹੁੰਚਿਆ ਜਾ ਸਕਦਾ। ਜਿਵੇਂ ਸਾਧ ਸੰਗਤ ਜੀ ਜੋ ਉੱਪਰਲੀ ਮੰਜ਼ਲ ਤੇ ਪਹੁੰਚਣਾ ਹੋਵੇ ਨਾ, 7-8 ਮੰਜ਼ਲ ਉੱਪਰ ਕੋਠੀ ਬਣੀ ਹੋਈ ਹੈ, ਉੱਪਰ ਛੱਤ ਤੇ ਪਹੁੰਚਣਾ ਹੋਵੇ ਤੇ ਉਹਦੇ ਵਾਸਤੇ ਪੌੜੀ ਹੋਣੀ ਜ਼ਰੂਰੀ ਹੈ। ਪੌੜੀ ਤੋਂ ਬਿਨਾਂ ਸਾਧ ਸੰਗਤ ਜੀ ਉੱਪਰ ਚੜ੍ਹਿਆ ਨਹੀਂ ਜਾ ਸਕਦਾ। ਤੋ ਇਸੇ ਪ੍ਰਕਾਰ ਜੀਵਨ ਦੇ ਅੰਦਰ ਸਾਧ ਸੰਗਤ ਜੀ ਭਗਤੀ ਰੂਪ ਪੌੜੀ ਹੋਣੀ ਬੜੀ ਜ਼ਰੂਰੀ ਹੈ। ਔਰ ਇਸੇ ਪ੍ਰਕਾਰ ਸ਼ਰਧਾ ਦੀ ਪੌੜੀ ਹੋਣੀ ਜੀਵਨ ਦੇ ਅੰਦਰ ਬੜੀ ਜ਼ਰੂਰੀ ਹੈ। ਜਿਵੇਂ ਜਿਵੇਂ ਮਹਾਰਾਜ ਕਹਿੰਦੇ ਜੀਵ ਆਪਣੇ ਮਨ ਦੇ ਅੰਦਰ ਸ਼ਰਧਾ ਭਾਵਨਾ ਬਣਾ ਕਰਕੇ ਰੱਖਦਾ ਹੈ, ਪਿਆਰ ਵਿੱਚ ਭੇਜ ਕੇ ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਤਿਵੇਂ ਤਿਵੇਂ ਇਹ ਜੀਵ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਨੇੜਤਾ ਬਣਾਈ ਜਾਂਦਾ ਹੈ। ਪਰਮਾਰਥ ਦੇ ਰਸਤੇ ਤੇ ਚੱਲਦਿਆਂ ਹੋਇਆ ਇਹ ਜੀਵ ਪ੍ਰਮਾਤਮਾ ਦੇ ਵੱਲ ਤੁਰਿਆ ਜਾਂਦਾ। ਪਰ ਜੇ ਪ੍ਰਮਾਤਮਾ ਦੀ ਭਗਤੀ ਨਹੀਂ ਕਰਦਾ, ਮਨ ਵਿੱਚ ਭਾਵਨਾ ਨਹੀਂ ਧਾਰਨ ਕਰਕੇ ਰੱਖਦਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਫਿਰ ਇਹ ਜੀਵ ਪਰਮੇਸ਼ਰ ਦੇ ਨਾਲ ਨੇੜਤਾ ਦੀ ਥਾਂ ਤੇ ਦੂਰੀਆਂ ਪਾਈ ਜਾਂਦਾ, ਰੱਬ ਤੋਂ ਵਿਛੜ ਕਰਕੇ ਰਹਿੰਦਾ ਹੈ। ਤੋ ਇਸ ਲਈ ਬੇਨਤੀ ਕਰਨ ਦੀ ਜਾਚ ਦੱਸ ਰਹੇ ਆ ਮਹਾਰਾਜ, ਮਾਧਵੇ ਐਸੀ ਦੇਹੁ ਬੁਝਾਈ, ਸੇਵ ਸਾਧ ਗਹ ਓਟ ਚਰਨਾ, ਨਹਿ ਬਿਸਰੈ ਮੋਹਤ ਚਸਾਈ। ਮਹਾਰਾਜ ਥੋੜਾ ਜਿੰਨਾ ਸਮਾਂ ਵੀ ਕਿਤੇ ਆਪ ਜੀ ਦੀ ਯਾਦ ਨਾ ਸਾਡੇ ਹਿਰਦੇ ਵਿੱਚੋਂ ਵਿਸਰ ਜਾਵੇ, ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਹਰੇ ਮਨ ਮੁਗਧ ਅਚੇਤ ਚੰਚਲ ਚਿਤ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਮਨ ਦੀ ਤਾਂ ਹੀ ਲੈ ਕੇ ਸਾਨੂੰ ਉਪਦੇਸ਼ ਦੇ ਰਹੇ ਹੈ। ਹੇ ਮਨਾ, ਬੇਸਮਝ ਮਨਾ, ਅਚੇਤ ਚੰਚਲ ਚਿਤ, ਬੜੀ ਚੰਚਲਤਾ ਵਾਲੇ ਚਿਤ ਸੁਣਨਾ ਕਰ। ਤੁਮ ਐਸੀ ਹਿਰਦੈ ਨਾ ਆਈ। ਹੇ ਚੰਚਲ ਮਨਾ, ਤੇਰੇ ਮਨ ਵਿੱਚ ਕਦੇ ਵੀ ਇਦਾਂ ਦੀ ਵਿਚਾਰ ਨਹੀਂ ਆਈ, ਤੇਰੇ ਅੰਦਰ ਇਦਾਂ ਦੀ ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖਿਆ ਬੂਝ ਕਦੇ ਪ੍ਰਾਪਤ ਨਹੀਂ ਹੋਣਾ ਕੀਤੀ। ਕਿੱਦਾਂ ਦੀ ਸਿੱਖਿਆ? ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਮਰਨ ਕਰਨ ਦੀ, ਪ੍ਰਮਾਤਮਾ ਦੀ ਬੰਦਗੀ ਕਰਨ ਦੀ ਵਿਚਾਰ, ਮਹਾਰਾਜ ਜੀ ਦੀ ਸਤ ਸੰਗਤ ਕਰਨੇ ਦੀ ਵਿਚਾਰ, ਜੀਵਨ ਦੀ ਸਫਲਤਾ ਬਣਾਉਣੇ ਦੀ ਵਿਚਾਰ। ਹੇ ਚੰਚਲ ਚੇਤ ਅਚੇਤ ਮਨਾ, ਕਦੇ ਵੀ ਤੇਰੇ ਮਨ ਦੇ ਅੰਦਰ ਐਸੀ ਵਿਚਾਰ ਕਦੇ ਨਹੀਂ ਆਉਣਾ ਕੀਤੀ। ਕਿਉਂਕਿ ਜਿੱਦਾਂ ਦੀ ਮਨੁੱਖ ਦੇ ਵਿਚਾਰ, ਜੀਵ ਦੇ ਜਿੱਦਾਂ ਦੇ ਅੰਦਰ ਵਿਚਾਰ ਚੱਲਦੇ ਆ ਨਾ, ਉਦਾਂ ਦੇ ਫੁਰਨੇ ਬਣਾਉਂਦਾ ਹੈ, ਫਿਰ ਉਸੇ ਤਰ੍ਹਾਂ ਹੀ ਜੀਵਨ ਦੇ ਅੰਦਰ ਕਰਮ ਕਮਾਉਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਹੈ ਚੰਚਲ ਚੇਤਾ, ਹੇ ਅਚੇਤ ਚੇਤਾ, ਤੂੰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਯਾਦ ਕਰਨ ਦੀ ਵਿਚਾਰ ਨਹੀਂ ਕਦੇ ਆਪਣੇ ਅੰਦਰ ਧਾਰਨ ਕੀਤੀ। ਮਹਾਰਾਜ ਕਹਿੰਦੇ ਕਿਉਂ ਨਹੀਂ ਤੇਰੇ ਹਿਰਦੇ ਅੰਦਰ ਐਸੀ ਵਿਚਾਰ ਆਈ ਕਿ ਮੈਂ ਮਹਾਰਾਜ ਜੀ ਦੀ ਸਤ ਸੰਗਤ ਕਰਾਂ, ਸੇਵਾ ਕਰਾਂ, ਸਿਮਰਨ ਕਰਾਂ। ਜੀਵਨ ਦੀ ਸਫਲਤਾ ਬਣਾਉਣ ਦੇ ਵਾਸਤੇ ਪ੍ਰਮਾਤਮਾ ਨੇ ਮੈਨੂੰ ਇਹ ਅਮੋਲਕ ਅਵਸਰ ਦਿੱਤਾ ਹੋਇਆ, ਇਹ ਸ਼ੁਭ ਅਵਸਰ ਦੀ ਪ੍ਰਾਪਤੀ ਹੋਈ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਇਦਾਂ ਦੀ ਵਿਚਾਰ ਕਿਉਂ ਨਹੀਂ ਤੇਰੇ ਮਨ ਦੇ ਅੰਦਰ ਆਈ? ਹਰ ਜਪਦਿਆਂ ਖਿਲ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੁ ਆਵੈ ਕੇ ਨਾ ਆਵੈ ਰਾਮ। ਹੇ ਜਿੰਦੇ ਕਿਉਂ ਨਹੀਂ ਤੇਰੇ ਅੰਦਰ ਇਦਾਂ ਦੇ ਵਿਚਾਰ ਪ੍ਰਗਟ ਹੋਣਾ ਕੀਤੇ? ਤੋ ਇਸ ਲਈ ਮਹਾਰਾਜ ਮਨ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਉਪਦੇਸ਼ ਦੇ ਰਹੇ ਹੈ, ਤੁਮ ਐਸੀ ਹਿਰਦੈ ਨਾ ਆਈ। ਹੇ ਜੀਵ ਤੇਰੇ ਅੰਦਰ ਇਦਾਂ ਦੀ ਕਦੇ ਵੀ ਵਿਚਾਰ ਨਹੀਂ ਆਉਣਾ ਕੀਤੀ। ਪ੍ਰਾਨ ਪਤ ਤਿਆਗ ਆਨ ਤੂੰ ਰਚਿਆ। ਵਾਹਿਗੁਰੂ ਗੱਲਾਂ ਕਰਨੀਆਂ, ਬਾਹਰ ਚਲੇ ਜਾਓ, ਬਾਹਰ ਜਾ ਕੇ ਗੱਲਾਂ ਕਰੋ। ਪ੍ਰਾਨ ਪਤ ਤਿਆਗ ਆਨ ਤੂੰ ਰਚਿਆ। ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਉਚਾਰਨ ਕਰ ਰਹੇ ਹੈ, ਪ੍ਰਾਨ ਪਤ ਤਿਆਗ ਆਨ ਤੂੰ ਰਚਿਆ। ਪ੍ਰਾਣਾਂ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕਰਕੇ ਤੂੰ ਹੋਰ ਹੀ ਸੰਸਾਰ ਦੇ ਅੰਦਰ ਰਚਿਆ ਹੋਇਆ, ਚਿਤ ਬਿਰਤੀ ਕਰਕੇ ਸੰਸਾਰ ਦੇ ਅੰਦਰ ਤੂੰ ਰਚਿਆ ਹੋਇਆ। ਜਿਹੜਾ ਪ੍ਰਾਣਾਂ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਸ ਪ੍ਰਮਾਤਮਾ ਨੇ ਤੇਰੇ ਪ੍ਰਾਣਾਂ ਨੂੰ ਵੀ ਆਸਰਾ ਦਿੱਤਾ ਹੋਇਆ, ਉਸ ਪ੍ਰਾਣਾਂ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕਰਕੇ ਹੋਰ ਹੀ ਸੰਸਾਰ ਦੇ ਅੰਦਰ ਤੂੰ ਰਚਿਆ ਹੋਇਆ ਹੈ।
ਤੇ ਜਿੰਨਾ ਚਿਰ ਮਹਾਰਾਜ ਕਹਿੰਦੇ ਸਰੀਰ ਦੇ ਅੰਦਰ ਸਵਾਸ ਹੈ, ਉਹਨਾਂ ਚਿਰ ਜੀਵ ਜਿਉਂਦਾ ਹੈ, ਚੱਲਦਾ ਫਿਰਦਾ, ਗੱਲਾਂ ਬਾਤਾਂ ਕਰਦਾ, ਖਾਂਦਾ ਪਹਿਨਦਾ ਹੈ। ਪਰ ਜਦੋਂ ਸਵਾਸ ਨਿਕਲ ਜਾਂਦੇ, ਫਿਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਦਾ ਰੂਪ ਹੀ ਹੋ ਜਾਂਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਉਸ ਪ੍ਰਾਣਾਂ ਦੇ ਪਤੀ ਪ੍ਰਮਾਤਮਾ ਨੂੰ ਯਾਦ ਕਰਿਆ ਕਰ। ਹਮ ਆਦਮੀ ਹਾਂ ਇੱਕ ਦਮੀ, ਮੁਹਲਤ ਮੋਹਤ ਨਾ ਜਾੜਾ, ਨਾਨਕ ਬਿਨਵੈ ਤਿਸੈ ਸਰੇਵਹੁ, ਜਾ ਕੇ ਜੀ ਪ੍ਰਾਣਾ। ਜੋ ਪ੍ਰਾਣਾ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ, ਜਿਸ ਪ੍ਰਮਾਤਮਾ ਨੇ ਤੇਰੇ ਪ੍ਰਾਣਾਂ ਨੂੰ ਵੀ ਆਸਰਾ ਦਿੱਤਾ ਹੈ। ਤੇਰੇ ਸਰੀਰ ਦੇ ਅੰਦਰ ਪ੍ਰਾਣ ਚੱਲ ਰਹੇ ਹੈ, ਜਿਨ੍ਹਾਂ ਪ੍ਰਾਣਾਂ ਦੇ ਕਰਕੇ, ਜਿਨ੍ਹਾਂ ਸਵਾਸਾਂ ਦੇ ਕਰਕੇ ਹੀ ਜੀ ਤੂੰ ਜੀਵਤ ਭਾਵ ਦੇ ਵਿੱਚ ਹੈ, ਨਹੀਂ ਤਾਂ ਸਵਾਸਾਂ ਤੋਂ ਬਿਨਾਂ ਤੇਰੀ ਮੌਤ ਹੋ ਜਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਨ ਪਤ ਤਿਆਗ ਆਨ ਤੂੰ ਰਚਿਆ। ਹੋਰ ਹੀ ਸੰਸਾਰ ਦੇ ਅੰਦਰ ਧੰਦਿਆਂ ਵਿੱਚ ਰਚਿਆ ਹੋਇਆ ਪ੍ਰਾਣਾਂ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕਰਕੇ ਉਰਜਾਇਓ ਸੰਗ ਬਹਿਰਾਈ। ਫਿਰ ਪੜੋ ਉਰਜਾਇਓ ਸੰਗ ਬਹਿਰਾਈ। ਉਰਜਾਇਓ ਨਹੀਂ, ਉਰਜਿਓ ਪਾਠ ਹੈ। ਉਰਜਿਓ ਸੰਗ ਬਹਿਰਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਜਿਹੜੇ ਦੁਸ਼ਮਣ ਆ ਨਾ, ਉਹਨਾਂ ਦੇ ਨਾਲ ਤੁਰਜਿਆ ਭਾਵ ਉਹਨਾਂ ਦੇ ਨਾਲ ਪਿਆਰ ਪਾਈ ਬੈਠਾ ਹੈ। ਜਿਹੜੇ ਵੈਰੀ ਹੈ ਉਹਨਾਂ ਦੇ ਵਿੱਚ ਮਹਾਰਾਜ ਕਹਿੰਦੇ ਹਰ ਸਮੇਂ ਪਰਚਿਆ ਰਹਿੰਦਾ ਹੈ। ਐਸੀ ਹੀ ਜੀਵ ਤੇਰੀ ਹਾਲਤ ਬਣੀ ਹੋਈ ਹੈ ਕਿ ਜਿਹੜਾ ਸੱਚ ਹੈ ਉਹਨੂੰ ਝੂਠ ਮੰਨਦਾ ਹੈ, ਝੂਠ ਨੂੰ ਸੱਚ ਮੰਨਦਾ ਹੈ, ਸਹੀ ਨੂੰ ਗਲਤ ਮੰਨਦਾ ਹੈ, ਗਲਤ ਨੂੰ ਸਹੀ ਮੰਨੀ ਜਾਂਦਾ ਹੈ। ਐਸਾ ਜੀਵ ਤੇਰੀ ਮੱਤ ਤੇ ਭਰਮ ਦਾ ਪੜਦਾ ਪਿਆ ਹੋਇਆ ਹੈ। ਔਰ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਰਜਿਓ ਸੰਗ ਬਹਿਰਾਈ। ਜਿਹੜੇ ਵਿਕਾਰਾਂ ਰੂਪੀ ਵੈਰੀ ਤੇਰੇ ਦੁਸ਼ਮਣ ਨੇ ਉਹਨਾਂ ਦੇ ਵਿੱਚ ਤੂੰ ਪਰਚਿਆ ਹੋਇਆ, ਜਿਹੜੇ ਪ੍ਰਮਾਤਮਾ ਦੇ ਨਾਲ ਮਿਲਣ ਦੇ ਵਿੱਚ ਬਾਰ-ਬਾਰ ਰੁਕਾਵਟਾਂ ਪਾ ਰਹੇ ਹੈ, ਵਿਘਨ ਪਾ ਰਹੇ ਨੇ। ਵਿਘਨਕਾਰੇ ਜਿਹੜੇ ਵਿਕਾਰਾਂ ਰੂਪੀ ਵੈਰੀ ਹੈ ਉਹਨਾਂ ਦੇ ਵਿੱਚ ਮਹਾਰਾਜ ਕਹਿੰਦੇ ਤੂੰ ਪਰਚਿਆ ਹੋਇਆ। ਤੇ ਜਿਹਦੇ ਵਿੱਚ ਪਰਚਣਾ ਸੀ ਉਸ ਪ੍ਰਮਾਤਮਾ ਨੂੰ ਤਾਂ ਤਿਆਗ ਹੀ ਦਿੱਤਾ, ਉਸ ਪਰਮੇਸ਼ਰ ਨੂੰ ਤਾਂ ਕਦੇ ਯਾਦ ਕਰਦਾ ਨਹੀਂ। ਜਿਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜ ਕਰਕੇ ਜੀਵਨ ਦੀ ਸਫਲਤਾ ਬਣਾਉਣੀ ਸੀ, ਉਸ ਨੂੰ ਨਹੀਂ ਕਦੇ ਵੀ ਪ੍ਰਮਾਤਮਾ ਨੂੰ ਚੇਤੇ ਕਰਦਾ। ਪਰ ਮਹਾਰਾਜ ਕਹਿੰਦੇ ਹੋਰ ਹੀ ਸੰਸਾਰ ਦੇ ਅੰਦਰ ਦੁਸ਼ਮਣਾਂ ਦੇ ਤਾਈ ਜਾਂ ਫਿਰ ਮਹਾਰਾਜ ਕਹਿੰਦੇ ਵਿਕਾਰਾਂ ਰੂਪੀ ਵੈਰੀਆਂ ਦੇ ਵਿੱਚ ਤੂੰ ਪਰਚਿਆ ਹੋਇਆ ਹੈ। ਸੋਗ ਨਾ ਵਿਆਪੈ ਆਪ ਨਾ ਥਾਪੈ। ਜਿਹੜਾ ਜੀਵ ਆਪਣੇ ਆਪ ਨੂੰ ਕਦੇ ਅਸਥਾਪਨ ਨਹੀਂ ਕਰਦਾ, ਭਾਵ ਹੰਕਾਰ ਨਹੀਂ ਕਦੇ ਵੀ ਹਿਰਦੇ ਅੰਦਰ ਧਾਰਨ ਕਰਕੇ ਰੱਖਦਾ, ਸਦਾ ਹੀ ਸਾਧ ਸੰਗਤ ਜੀ ਨਿਮਰਤਾ ਸਹਿਤ ਹੋ ਕਰਕੇ ਰਹਿੰਦਾ ਹੈ। ਮਹਾਰਾਜ ਕਹਿੰਦੇ ਉਹਨੂੰ ਜੀਵਨ ਦੇ ਅੰਦਰ ਕਿਸੇ ਪ੍ਰਕਾਰ ਦਾ ਕਦੇ ਸੋਗ ਨਹੀਂ ਲੱਗਦਾ, ਕਦੇ ਚਿੰਤਾ ਨਹੀਂ ਵਿਆਪਦੀ, ਉਹ ਅਪਣਾਦ ਕਦੇ ਜਣਾਉਂਦਾ ਹੀ ਨਹੀਂ ਹੈ। ਹਰ ਸਮੇਂ ਇਦਾਂ ਦੀ ਮਨ ਵਿੱਚ ਭਾਵਨਾ ਬਣਾ ਕੇ ਰੱਖਦਾ ਹੈ, ਹੇ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਕਰਨ ਕਰਾਉਣ ਵਾਲੇ ਹੈ ਪਰਮੇਸ਼ਰ ਤੁਸੀਂ ਆਪ ਹੋ। ਹੇ ਗਰੀਬ ਨਵਾਜ, ਜੇ ਕੋਈ ਸਾਧ ਸੰਗਤ ਜੀ ਧਰਮ ਦਾ ਕੰਮ ਕੀਤਾ, ਕੋਈ ਜੀਵਨ ਦੇ ਅੰਦਰ ਚੰਗਾ ਭਲਾ ਕਰਮ ਕੀਤਾ, ਤਾਂ ਵੀ ਹੱਥ ਜੋੜ ਕਰਕੇ ਬੇਨਤੀ ਕਰਨੀ ਮਹਾਰਾਜ ਤੁਸੀਂ ਆਪ ਕਿਰਪਾ ਕਰਕੇ ਕਰਵਾਇਆ। ਮੇਰਾ ਕੀ ਇਹਦੇ ਵਿੱਚ ਬਲ ਸੀਗਾ, ਮੇਰੀ ਕਾਹਦੀ ਸਿਆਣਪ ਸੀ, ਮੇਰਾ ਕੋਈ ਜ਼ੋਰ ਥੋੜਾ ਸੀਗਾ। ਹੇ ਗਰੀਬ ਨਵਾਜ ਆਪ ਨੇ ਕਿਰਪਾ ਕੀਤੀ ਹੈ। ਏਦਾਂ ਮਹਾਰਾਜ ਕਹਿੰਦੇ ਨਿਮਰਤਾ ਹਿਰਦੇ ਅੰਦਰ ਧਾਰਨ ਕਰਕੇ ਰੱਖਦਾ ਹੈ। ਤੇ ਜਿਹੜਾ ਜੀਵ ਏਦਾਂ ਦੀ ਮਨ ਵਿੱਚ ਭਾਵਨਾ ਬਣਾ ਕੇ ਰੱਖਦਾ ਹੈ, ਸੋਗ ਨਾ ਵਿਆਪੈ ਆਪ ਨਾ ਥਾਪੈ। ਮਹਾਰਾਜ ਕਹਿੰਦੇ ਉਹਨੂੰ ਕਦੇ ਚਿੰਤਾ ਕਦੇ ਵੀ ਕਿਸੇ ਪ੍ਰਕਾਰ ਦੀ ਆ ਕਰਕੇ ਲੱਗਦੀ ਨਹੀਂ ਹੈ, ਕਿਸੇ ਪ੍ਰਕਾਰ ਦਾ ਸੋਗ, ਕਿਸੇ ਪ੍ਰਕਾਰ ਦਾ ਗਮ ਨਹੀਂ ਲੱਗਦਾ। ਨਹੀਂ ਤਾਂ ਸਾਧ ਸੰਗਤ ਜੀ ਜਦੋਂ ਤੱਕ ਧਨ ਪਦਾਰਥਾਂ ਦੀ ਪ੍ਰਾਪਤੀ ਹੈ, ਜਦੋਂ ਕੋਈ ਸੁੱਖ ਮਿਲਦੇ ਤੇ ਮਨ ਬੜਾ ਖੁਸ਼ ਹੁੰਦਾ ਹੈ। ਜਦੋਂ ਪਦਾਰਥ ਖੁੱਸ ਜਾਂਦੇ ਹੈ ਤੇ ਮਨ ਸੋਗੀ ਬਣ ਜਾਂਦਾ ਹੈ, ਚਿੰਤਾ ਦੀ ਨਦੀ ਵਿੱਚ ਡੁੱਬਿਆ ਰਹਿੰਦਾ ਹੈ, ਬਾਰ-ਬਾਰ ਦੁਖੀ ਹੁੰਦਾ ਹੈ। ਇਦਾਂ ਦੀ ਹਾਲਤ ਬਣੀ ਰਹਿੰਦੀ ਹੈ। ਪਰ ਉਹਨਾਂ ਗੁਰਮੁਖਾਂ ਦਾ ਮਹਾਰਾਜ ਕਹਿੰਦੇ ਮਨ ਕਦੇ ਵੀ ਚਿੰਤਾ ਵਿੱਚ ਨਹੀਂ ਜਾਂਦਾ, ਜਿਹੜੇ ਕਦੇ ਵੀ ਆਪਣੇ ਆਪ ਨੂੰ ਜਿਤਾਉਂਦੇ ਨਹੀਂ ਹੈ, ਕਦੇ ਹੰਕਾਰ ਨਹੀਂ ਕਰਦੇ। ਸਾਧ ਸੰਗਤ ਬੁੱਧ ਪਾਈ। ਐਸੀ ਜਿਹੜੀ ਆਤਮ ਸ਼ੈਣੀ ਬੁੱਧ ਹੈ, ਇਹ ਸਾਧ ਸੰਗਤ ਦੇ ਵਿੱਚੋਂ ਗੁਰਮੁਖਾਂ ਨੇ ਪਾਈ ਹੈ। ਜਿਨ੍ਹਾਂ ਨੂੰ ਜੀਵਨ ਦੇ ਅੰਦਰ ਦਾਤ ਮਿਲੀ ਹੈ ਨਾ, ਸਾਧ ਸੰਗਤ ਜੀ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈ ਕੇ, ਕਿਉਂਕਿ ਸਤ ਸੰਗਤ ਦੇ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹੈ।
ਜੋ ਗੁਰਸਿੱਖ ਭਾਵਨਾ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਉਪਦੇਸ਼ ਦੀ ਜਾਚਨਾ ਕਰਦਾ ਹੈ, ਗਰੀਬ ਨਵਾਜ ਸਤਿਗੁਰੂ ਜੀ ਉਪਦੇਸ਼ ਦੇ ਕਰਕੇ ਜੀਵ ਨੂੰ ਨਿਹਾਲ ਕਰ ਦਿੰਦੇ ਹੈ। ਜਿੱਦਾਂ ਦੀ ਭਾਵਨਾ ਲੈ ਕੇ ਕੋਈ ਗੁਰੂ ਚਰਨਾਂ ਵਿੱਚ ਆਉਂਦਾ ਹੈ, ਸਤਿਗੁਰੂ ਜੀ ਉਦਾਂ ਦੀ ਭਾਵਨਾ ਨੂੰ ਫਲ ਲਗਾ ਦਿੰਦੇ ਹਨ। ਤੋ ਇਸ ਲਈ ਮਹਾਰਾਜ ਕਹਿੰਦੇ ਸਤ ਸੰਗਤ ਦੇ ਵਿੱਚੋਂ ਗੁਰਮੁਖਾਂ ਨੇ ਆਤਮ ਵਿਸ਼ੈਣੀ ਬੁੱਧ ਨੂੰ ਪ੍ਰਾਪਤ ਕੀਤਾ ਹੈ, ਜਿਸ ਕਰਕੇ ਆਪਾ ਭਾਵ ਅਭਾਵ ਹੀ ਕਰ ਦਿੱਤਾ ਹੈ। ਹੰਕਾਰ ਤੋਂ ਰਹਿਤ ਹੋ ਗਏ ਹਨ, ਕਦੇ ਵੀ ਤਿਨਾਂ ਨੇ ਆਪਣਤ ਨੂੰ ਨਹੀਂ ਜਿਤਾਉਣਾ ਕੀਤਾ, ਕਿਉਂਕਿ ਉਦੋਂ ਤੱਕ ਮਹਾਰਾਜ ਕਹਿੰਦੇ ਜੀਵਨ ਦੀ ਸਫਲਤਾ ਦਾ ਕਾਰਜ ਨਹੀਂ ਕਦੇ ਵੀ ਸਵਰ ਸਕਦਾ ਜਦੋਂ ਤੱਕ ਜੀਵ ਮੈਂ ਮੇਰੀ ਕਰਦਾ ਰਹਿੰਦਾ ਹੈ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰਹਿ ਆਏ। ਤੇ ਜਦੋਂ ਇਹ ਮੈਂ ਮੇਰੀ ਛੱਡ ਦਿੰਦਾ ਨਾ, ਪਰਮੇਸ਼ਰ ਆਪ ਹੀ ਜੀਵ ਦੇ ਕਾਰਜਾਂ ਨੂੰ ਆਕ ਕਰਕੇ ਸਵਾਰ ਦਿੰਦਾ। ਪਰਮੇਸ਼ਰ ਆਪ ਜੀਵ ਦੀ ਰੱਖਿਆ ਕਰਦਾ ਹੈ, ਸਹਾਇਕ ਬਣਦਾ ਹੈ। ਪਰ ਜਦੋਂ ਤੱਕ ਹੰਕਾਰ ਹੈ, ਜਬ ਹਮ ਹੋਤੇ ਤਬ ਤੂੰ ਨਾਹੀ। ਮਹਾਰਾਜ ਕਹਿੰਦੇ ਹੈ ਪਰਮੇਸ਼ਰ, ਜਦੋਂ ਅਸੀਂ ਹੰਕਾਰ ਧਾਰਨ ਕੀਤਾ ਸੀ ਨਾ, ਉਦੋਂ ਤੁਹਾਡਾ ਸਰੂਪ ਨਹੀਂ ਸੀਗਾ ਨਜ਼ਰ ਆਉਂਦਾ। ਅਬ ਤੂੰ ਹੀ ਮੈਂ ਨਾਹੀ। ਹੁਣ ਮਹਾਰਾਜ ਸਭ ਥਾਵਾਂ ਤੇ ਤੁਹਾਡਾ ਹੀ ਸਰੂਪ ਨਜ਼ਰ ਆਉਂਦਾ ਹੈ। ਹੰਕਾਰ ਤੋਂ ਰਹਿਤ ਹੋ ਗਏ, ਹਿਰਦੇ ਅੰਦਰ ਗਰੀਬੀ ਨੂੰ ਧਾਰਨ ਕਰ ਲਿਆ। ਹੁਣ ਤਾਂ ਸਭ ਥਾਵਾਂ ਤੇ ਮਹਾਰਾਜ ਆਪ ਜੀ ਦੇ ਸਰੂਪ ਨਜ਼ਰ ਆਉਂਦਾ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜੀ ਬੁੱਧ ਹੈ, ਸਾਧ ਸੰਗਤ ਦੇ ਵਿੱਚੋਂ ਗੁਰਮੁਖਾਂ ਨੇ ਪਾਵਨਾ ਕੀਤੀ ਹੈ। ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈ ਕਰਕੇ ਗੁਰਮੁਖਾਂ ਨੇ ਐਸੀ ਸਾਧ ਸੰਗਤ ਬੁੱਧ ਪਾਈ, ਗੁਰੂ ਕੀ ਸੰਗਤ ਵਿੱਚ ਆ ਕਰਕੇ ਚੰਗੀ ਬੁੱਧ ਨੂੰ ਪਾਇਆ ਹੈ। ਸਾਖਤ ਕਾ ਬਕਨਾ ਐਉ ਜਾਣੋ। ਜਿਹੜਾ ਸਾਖਤ ਮਨੁੱਖ ਹੈ ਨਾ, ਸ਼ਕਤੀ ਦਾ ਉਪਾਸ਼ਕ ਹੈ। ਸਾਖਤ ਉਹ ਹੁੰਦਾ ਜਿਹੜਾ ਸ਼ਕਤੀ ਦਾ ਉਪਾਸ਼ਕ, ਭਾਵ ਕੇਵਲ ਮਾਇਆ ਦੀ ਉਪਾਸਨਾ ਕਰਦਾ ਰਹਿੰਦਾ, ਭਾਵੇਂ ਜੜ ਹੈ ਤੇ ਭਾਵੇਂ ਚੇਤਨ ਮਾਇਆ ਹੈ। ਮੋਹ ਦੇ ਬੰਧਨ ਵਿੱਚ ਵੱਜਿਆ ਹੋਇਆ ਹਰ ਸਮੇਂ ਇਸ ਮਾਇਆ ਦੀ ਉਪਾਸਨਾ ਕਰਦਾ ਰਹਿੰਦਾ, ਉਹਨੂੰ ਸਾਖਤ ਆਖਿਆ ਜਾਂਦਾ ਹੈ। ਤੋ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸਾਖਤ ਕਾ ਬਕਨਾ ਇਹੋ ਜਾਣੋ। ਹੇ ਗੁਰਸਿੱਖੋ, ਸਾਖਤ ਮਨੁੱਖ ਦਾ ਇਹੋ ਬੋਲਣਾ ਜਾਣਨਾ ਕਰੋ। ਜੇ ਕੁਝ ਰਸਨਾ ਤੋਂ ਬੋਲਦਾ ਹੈ, ਕੋਈ ਮਹਾਰਾਜ ਕਹਿੰਦੇ ਰਸਨਾ ਤੋਂ ਕੋਈ ਵੀ ਬਚਨ ਬੋਲਣਾ ਕਰਦਾ ਹੈ, ਇਹੋ ਨਿਸ਼ਚੈ ਕਰਕੇ ਜਾਣ ਲੈਣਾ ਕਰੋ। ਜੈਸੇ ਪਾਵਨ ਚੁਲਾਈ। ਜਿਵੇਂ ਮਹਾਰਾਜ ਕਹਿੰਦੇ ਪਾਉਣ ਦਾ ਜਿਹੜਾ ਬੁੱਲਾ ਆਉਂਦਾ ਹੈ ਨਾ, ਇਹਦਾ ਜਾਣੋ ਕਿ ਸਾਖਤ ਦਾ ਬੋਲਣਾ ਹੈ, ਸਾਖਤ ਬੰਦੇ ਦਾ ਜਿਹੜਾ ਬੋਲਣਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਵੇਂ ਹਵਾ ਦਾ ਬੁੱਲਾ ਆਉਂਦਾ ਤੇ ਆ ਕੇ ਚਲਾ ਜਾਂਦਾ, ਏਦਾਂ ਮਹਾਰਾਜ ਕਹਿੰਦੇ ਸਾਖਤ ਬੰਦੇ ਦਾ ਬੋਲਣਾ ਹੈ। ਜਿਹੜਾ ਜੀਵਨ ਦੇ ਅੰਦਰ ਕੁਝ ਕਮਾਈ ਨਹੀਂ ਕਰਦਾ, ਐਵੇਂ ਝਖਾ ਹੀ ਮਾਰਦਾ ਰਹਿੰਦਾ, ਹਰ ਸਮੇਂ ਬੋਲਦਾ ਹੀ ਰਹਿੰਦਾ, ਬੋਲਦਾ ਰਹਿੰਦਾ, ਪਰ ਜਾਣੋ ਕਿ ਪਾਉਣ ਦੇ ਬੁੱਲਿਆਂ ਦੀ ਤਰ੍ਹਾਂ ਹੈ। ਜਾਣੋ ਕਿ ਜਿਵੇਂ ਹਵਾ ਬੜੀ ਤੇਜ਼ੀ ਦੇ ਨਾਲ ਆ ਗਈ ਹੈ, ਔਰ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਸਾਖਤ ਬੰਦੇ ਦਾ ਬੋਲਣਾ ਹੈ। ਜਿਵੇਂ ਹਵਾ ਤੇਜ਼ੀ ਦੇ ਨਾਲ ਆਵੇ ਤੇ ਪੱਤੇ ਜਾਤ ਸੰਗਤ ਜੀ ਖੜਕਣ ਦੀ ਆਵਾਜ਼ ਆਉਂਦੀ ਹੈ। ਮਹਾਰਾਜ ਕਹਿੰਦੇ ਇਦਾਂ ਜਾਣੋ ਕਿ ਵਾਵਰੋਲੇ ਦੀ ਤਰ੍ਹਾਂ ਹੈ ਜਿਹੜਾ ਸਾਖਤ ਮਨੁੱਖ ਦਾ ਬੋਲਣਾ ਹੈ। ਕੋਟ ਅਪਰਾਧ ਅਛਾਦਿਓ ਇਹੋ ਮਨ। ਇਹ ਜਿਹੜਾ ਮਨ ਹੈ, ਕਰੋੜਾਂ ਹੀ ਅਪਰਾਧਾਂ ਦੇ ਸਹਿਤ ਸਾਧ ਸੰਗਤ ਜੀ ਮਨ ਹੈ। ਪਤਾ ਨਹੀਂ ਕਿੰਨੇ ਕੁ ਅਪਰਾਧ ਇਸ ਮਨ ਨੇ ਕੀਤੇ ਹੋਏ ਆ, ਪਤਾ ਨਹੀਂ ਕਿੰਨੇ ਕੁ ਗੁਨਾਹ, ਕਿੰਨੀਆਂ ਕੁ ਭੁੱਲਾਂ ਕੀਤੀਆਂ ਹੋਈਆਂ ਨੇ, ਪਰ ਪ੍ਰਮਾਤਮਾ ਨੇ ਦੇਖ ਲਓ ਫਿਰ ਵੀ ਪਰਦਾ ਪਾ ਕੇ ਇਹਨੂੰ ਢੱਕਿਆ ਹੋਇਆ। ਪਤਾ ਨਹੀਂ ਕਿੰਨੇ ਕੁ ਪ੍ਰਮਾਤਮਾ ਨੇ ਸਾਡੇ ਔਗਣਾ ਤੇ ਪਰਦਾ ਪਾਇਆ ਹੋਇਆ। ਜੇ ਜੀਵ ਦਾ ਹਰ ਇੱਕ ਔਗਣ ਜ਼ਾਹਰ ਹੋ ਜਾਵੇ, ਸਾਹਮਣੇ ਆ ਜਾਵੇ, ਤੇ ਸਾਧ ਸੰਗਤ ਜੀ ਕਿਸੇ ਦੇ ਕੋਲ ਨਹੀਂ ਕਦੇ ਬੈਠ ਸਕਦਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਬਚਨ ਕਰਦੇ ਆ ਨਾ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾ ਕੈ। ਹੇ ਪਿਆਰੇ ਮਨਾ, ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਬਹਿਣਾ ਕਰ, ਜਿਸ ਪਰਮਾਤਮਾ ਨੇ ਤੇਰੇ ਕਿੰਨੇ ਮਹਾਰਾਜ ਕਹਿੰਦੇ ਕਰੋੜਾਂ ਹੀ, ਪਤਾ ਨਹੀਂ ਕਿੰਨੇ ਕੁ ਤੇਰੇ ਔਗੁਣਾ ਤੇ ਪਰਦਾ ਪਾਇਆ ਹੋਇਆ, ਤੇਰੇ ਅੰਦਰ ਕਿੰਨੇ ਕਿੰਨੇ ਦੋਸ਼ ਹੈ, ਕਿੰਨੇ ਅਵਗੁਣ ਹੈ, ਪਰਮਾਤਮਾ ਨੇ ਤੇਰੇ ਔਗੁਣਾ ਤੇ ਪਰਦਾ ਪਾਇਆ। ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿਣਾ ਕਰ, ਉਸ ਵਾਹਿਗੁਰੂ ਦੀ ਯਾਦ ਵਿੱਚ ਹਰ ਸਮੇਂ ਜੁੜਾ ਰਿਹਾ ਕਰ, ਹਰ ਸਮੇਂ ਰੱਬ ਦਾ ਧੰਨਵਾਦ ਸ਼ੁਕਰ ਕਰਿਆ ਕਰ, ਜਿਸ ਪਰਮਾਤਮਾ ਨੇ ਤੇਰੇ ਔਗੁਣਾਂ ਨੂੰ ਢੱਕ ਕਰਕੇ ਰੱਖਿਆ ਹੋਇਆ।
ਉਹ ਪ੍ਰਮਾਤਮਾ ਲੋਕ ਪਰਲੋਕ ਦੇ ਵਿੱਚ ਪੜਦੇ ਕੱਜਣ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਕਰ। ਕੋਟ ਅਪਰਾਧ ਅਛਾਦਿਓ ਇਹੋ ਮਨ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰੋੜਾਂ ਕੀਤੇ ਹੋ ਅਪਰਾਧ, ਇਹ ਮਨ ਤੇ ਪ੍ਰਮਾਤਮਾ ਨੇ ਪਰਦਾ ਪਾ ਕਰਕੇ ਢੱਕੇ ਹਨ। ਕਹਿਣਾ ਕਛੂ ਨਾ ਜਾਈ, ਤੇ ਇਹਦੇ ਬਾਬਤ ਕੁਝ ਕਿਹਾ ਨਹੀਂ ਜਾ ਸਕਦਾ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਆਪ ਹੀ ਹੈ, ਜੀਵਾਂ ਤੇ ਤਰਸ ਕਰਨ ਵਾਲਾ ਹੈ। ਪ੍ਰਮਾਤਮਾ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਲਾ ਹੈ। ਨਹੀਂ ਤੇ ਸਾਧ ਸੰਗਤ ਜੀ ਜਿਤਨੇ ਜੀਵ ਅਵਗਣ ਕਰਦਾ ਹੈ, ਜਿੰਨੇ ਅਸੀਂ ਬਾਰ-ਬਾਰ ਭੁੱਲਾਂ ਕਰਦੇ ਹਾਂ, ਜੇ ਸਾਰੇ ਔਗੁਣ ਸਾਡੇ ਸੰਸਾਰ ਦੇ ਅੰਦਰ ਜ਼ਾਹਰ ਹੋ ਜਾਣ ਤੇ ਮਨੁੱਖ ਦੀ ਜਿਹੜੀ ਇੱਜ਼ਤ ਆ ਨਾ, ਪਤ ਸਾਧ ਸੰਗਤ ਜੀ ਰੁੱਲ ਜਾਣਾ ਕਰਦੀ ਹੈ। ਕੋਈ ਔਗੁਣ ਜੀਵ ਦਾ ਸਾਹਮਣੇ ਆ ਜਾਵੇ, ਕਿਵੇਂ ਸੰਸਾਰ ਦੇ ਲੋਕ ਦੁਰਕਾਰਨ ਲੱਗ ਪੈਂਦੇ ਐ। ਤੇ ਮਹਾਰਾਜ ਕਹਿੰਦੇ ਇੱਕ ਨਹੀਂ ਕਰੋੜਾਂ ਹੀ ਪ੍ਰਮਾਤਮਾ ਨੇ ਔਗੁਣਾਂ ਤੇ ਪੜਦੇ ਪਾਏ ਹੋ, ਕਰੋੜਾਂ ਤੇ। ਕਦਮ ਕਦਮ ਤੇ ਬਾਰ-ਬਾਰ ਜੀਵ ਭੁੱਲਾਂ ਕਰਦਾ ਹੈ, ਕਦਮ ਕਦਮ ਤੇ। ਜ਼ਿੰਦਗੀ ਦਾ ਰਸਤਾ ਤੈਅ ਕਰਦਿਆਂ ਹੋਇਆਂ ਪਤਾ ਨਹੀਂ ਮਨ ਕਰਕੇ ਵੀ ਕਿੰਨੇ ਕਿੰਨੇ ਪਾਪ ਕਰਮ ਕਰੀ ਜਾਂਦਾ ਹੈ। ਮਾੜੇ ਵਿਚਾਰ, ਮਾੜਾ ਸੋਚਣਾ, ਇਹ ਵੀ ਤਾਂ ਸਾਧ ਸੰਗਤ ਜੀ ਪਾਪ ਹੀ ਹੈ ਨਾ। ਛਲ ਕਪਟ ਧਾਰਨ ਕਰਕੇ ਰੱਖਣਾ। ਤੋ ਹਜੂਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿਣਾ ਕਛੂ ਨਾ ਜਾਈ, ਇਹਦੇ ਬਾਬਤ ਕੁਝ ਕਿਹਾ ਨਹੀਂ ਜਾ ਸਕਦਾ। ਜਨ ਨਾਨਕ ਦੀਨ ਸਰਨ ਆਇਓ ਪ੍ਰਭ। ਸਤਿਗੁਰੂ ਜੀ ਬੇਨਤੀ ਕਰਨ ਦੀ ਜਾਚ ਸਿਖਾ ਰਹੇ ਨੇ, ਹੇ ਪ੍ਰਮਾਤਮਾ ਅਸੀਂ ਦੀਨ ਬਣ ਕੇ ਨਿਮਰਤਾਵਾਨ ਹੋ ਕਰਕੇ ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਹੇ ਪ੍ਰਭੂ ਜੀ ਸਭ ਲੇਖਾ ਰੱਖੋ ਠਾਈ। ਹੇ ਮਹਾਰਾਜ ਕਿਰਪਾ ਕਰੋ, ਸਾਡੇ ਜਿਹੜਾ ਕਰਮਾਂ ਦਾ ਹਿਸਾਬ ਕਿਤਾਬ ਲੇਖਾ ਹੈ ਨਾ, ਇਹਦੇ ਤੋਂ ਕਿਰਪਾ ਕਰਕੇ ਮਹਾਰਾਜ ਸਾਨੂੰ ਬਚਾ ਲਓ। ਜੇ ਸਾਡੇ ਕਰਮਾਂ ਦਾ ਹਿਸਾਬ ਕਰੋਗੇ ਮਹਾਰਾਜ, ਕਦੇ ਅਸੀਂ ਬੱਧੇ ਨਹੀਂ ਛੁੱਟ ਸਕਾਂਗੇ, ਕਦੇ ਮਹਾਰਾਜ ਸਾਡਾ ਖਹਿੜਾ ਨਹੀਂ ਛੁੱਟ ਸਕੇਗਾ। ਹੇ ਗਰੀਬ ਨਵਾਜ ਆਪ ਜੀ ਬਖਸ਼ ਲਓ, ਤਾਂ ਹੀ ਮਹਾਰਾਜ ਅਸੀਂ ਬਖਸ਼ੇ ਜਾ ਸਕਦੇ ਹਾਂ। ਹਜੂਰ ਦੇ ਮੁਖ ਵਾਕ ਹਨ, ਲੇਖੈ ਕਤਹਿ ਨਾ ਛੂਟੀ ਐ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਮਹਾਰਾਜ ਜੇ ਆਪ ਜੀ ਬਖਸ਼ ਲਓ ਨਾ, ਤਾਂ ਅਸੀਂ ਬਖਸ਼ੇ ਜਾ ਸਕਦੇ ਹਾਂ। ਜੇ ਬਖਸ਼ ਲਓ ਮਹਾਰਾਜ, ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਜੇ ਕਿਤੇ ਸਾਡੇ ਕਰਮਾਂ ਦਾ ਹਿਸਾਬ ਕਰ ਲੱਗੋ ਮਹਾਰਾਜ, ਇੱਕ ਨਹੀਂ ਕਰੋੜਾਂ, ਪਤਾ ਨਹੀਂ ਕਿੰਨੇ ਕੁ ਜਨਮ ਲੰਘ ਜਾਣਗੇ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਪਾਰ ਉਤਾਰਾ ਨਹੀਂ ਹੋ ਸਕੇਗਾ। ਜੇ ਆਪ ਕਿਰਪਾ ਕਰਕੇ ਬਖਸ਼ਣ ਹਾਰੇ ਹੋ ਕੇ ਬਖਸ਼ ਲਓ, ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਪਾਰ ਉਤਰ ਸਕਦੇ ਆ। ਤੋ ਇਸ ਲਈ ਬੇਨਤੀ ਕਰ ਰਹੇ ਨੇ, ਜਨ ਨਾਨਕ ਦੀਨ ਸਰਨ ਆਇਓ ਪ੍ਰਭ, ਸਭ ਲੇਖਾ ਰੱਖੋ ਉਠਾਈ। ਮਹਾਰਾਜ ਸਾਡੇ ਜਿਹੜੇ ਕਰਮਾਂ ਦਾ ਜੋ ਵਹੀ ਵਾਲਾ ਵਰਕਾ ਹੈ, ਆਪ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਇਸ ਨੂੰ ਪਾੜ ਦੇਣਾ ਕਰੋ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਆਪਣੇ ਪਿਆਰਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਾ, ਤੁਸੀਂ ਜਿਨ੍ਹਾਂ ਨੂੰ ਆਪਣੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਲਗਾਇਆ ਹੈ, ਹੇ ਗਰੀਬ ਨਵਾਜ ਧਰਮਰਾਜ ਜੀ ਨੇ ਉਹਨਾਂ ਦੇ ਕਰਮਾਂ ਦੇ ਹਿਸਾਬ ਕਿਤਾਬ ਦੇ ਵਰਕੇ ਹੀ ਪਾੜ ਦਿੱਤੇ ਹੈ। ਐਸੀ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਸੋਰਠ ਮਹੱਲਾ ਪੰਜਵਾ। ਪੁੱਤਰ ਕਲਤਰ ਲੋਕ ਗ੍ਰਹਿ ਬਨਤਾ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਬੰਧੀਆਂ ਦੇ ਜਿਹੜੇ ਮੋਹ ਰੂਪੀ ਬੰਧਨ ਪਏ ਹੋਏ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਕੇ ਦੱਸ ਰਹੇ ਹੈ ਕਿ ਜਗਤ ਦੇ ਅੰਦਰ ਇਹ ਜੀਵ ਪਰਮਾਤਮਾ ਨੂੰ ਭੁਲਾ ਕਰਕੇ ਸੰਸਾਰ ਦੇ ਨਾਲ ਜੁੜਿਆ ਰਹਿੰਦਾ। ਮਹਾਰਾਜ ਕਹਿੰਦੇ ਭਾਵੇਂ ਪੁੱਤਰ ਹੈ ਤੇ ਕਲਤਰ, ਪੁੱਤਰ ਦੀ ਜਿਹੜੀ ਘਰ ਵਾਲੀ ਭਾਵ ਕੇ ਨੂੰਹ ਹੈ, ਔਰ ਬਨਤਾ ਜਿਹੜੀ ਆਪਣੀ ਘਰ ਵਾਲੀ ਇਸਤਰੀ ਹੈ, ਪਤਨੀ ਹੈ। ਪੁੱਤਰ ਕਲਤਰ ਲੋਕ ਜਾਂ ਜਿਹੜੇ ਹੋਰ ਸੰਸਾਰ ਦੇ ਸੰਬੰਧੀ ਹਨ, ਹੋਰ ਜਿਹੜੇ ਸੰਸਾਰ ਦੇ ਲੋਕ ਜਿਨ੍ਹਾਂ ਦੇ ਨਾਲ ਪਿਆਰ ਕਰਦਾ। ਪੁੱਤਰ ਕਲਤਰ ਲੋਕ ਗ੍ਰਹਿ ਬਨਤਾ, ਗ੍ਰਹਿ ਘਰ ਦੇ ਨਾਲ, ਘਰ ਦੇ ਸਾਜੋ ਸਮਾਨ ਧਨ ਪਦਾਰਥਾਂ ਦੇ ਨਾਲ ਜੋ ਮੋਹ ਕਰਦਾ ਹੈ। ਮਾਇਆ ਸਨ ਬੰਦੇ ਹੀ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮਾਇਆ ਸਨ ਬੰਦੇ ਹੀ, ਕਿ ਜਾਣੋ ਕਿ ਸਾਰੇ ਜਿਤਨੇ ਵੀ ਇਹ ਮਾਇਆ ਭਾਵੇਂ ਜੜ ਹੈ ਭਾਵੇਂ ਚੇਤਨ ਮਾਇਆ ਦਾ ਰੂਪ ਹੈ, ਜਿਨ੍ਹਾਂ ਦੇ ਮੋਹ ਰੂਪੀ ਬੰਧਨ ਦੇ ਵਿੱਚ ਬੱਝਾ ਹੋਇਆ ਹੈ। ਮਹਾਰਾਜ ਕਹਿੰਦੇ ਜਾਣੋ ਸਾਰੇ ਦੇ ਸਾਰੇ ਬੰਧਨ ਰੂਪ ਹਨ। ਸਤਿਗੁਰੂ ਜੀ ਦਾ ਬਚਨ ਆਉਂਦਾ ਹੈ,
ਕਿ ਜਿਸ ਵਿੱਚ ਮਨ ਪਰਜਨੇ ਕਰਕੇ ਪਰਮਾਤਮਾ ਭੁੱਲਦਾ, ਉਹ ਜਾਣੋ ਕਿ ਮਾਇਆ ਦਾ ਰੂਪ ਹੀ ਹੈ। ਉਹ ਜਾਣੋ ਕਿ ਬੰਧਨ ਰੂਪ ਹੈ। ਜਿਸ ਵਿੱਚ ਮਨ ਪਰਜਨੇ ਕਰਕੇ ਪਰਮਾਤਮਾ ਭੁੱਲ ਜਾਂਦਾ ਹੈ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਹਾਰਾਜ ਕਹਿੰਦੇ ਕਿ ਪਰਮੇਸ਼ਰ ਦਾ ਪਿਆਰ ਛੱਡ ਕੇ ਸੰਸਾਰ ਦੇ ਵਿੱਚ ਆਪਣੇ ਚਿੱਤ ਨੂੰ ਜੋੜ ਲੈਂਦਾ, ਜਾਣੋ ਕਿ ਸਭ ਮਾਇਆ ਦਾ ਰੂਪ ਹੈ। ਤੋ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮਾਇਆ ਸਨ ਬੰਦੇ ਹੀ। ਮਹਾਰਾਜ ਕਹਿੰਦੇ ਬੰਧਨਾਂ ਦੇ ਸਨ ਸਹਿਤ ਹਨ। ਇਹ ਜਿਤਨਾ ਵੀ ਸੰਸਾਰ ਦੇ ਅੰਦਰ ਮਾਇਆ ਰੂਪ ਹੈ, ਭਾਵੇਂ ਜੜ ਹੈ ਅਤੇ ਭਾਵੇਂ ਚੇਤਨ ਮਾਇਆ ਦਾ ਰੂਪ ਹੈ। ਅੰਤ ਕੀ ਵਾਰ ਕੋ ਖਰਾ ਨਾ ਹੋਸੀ। ਇਹ ਹਜੂਰ ਕਹਿੰਦੇ ਗੁਰਸਿੱਖੋ, ਅੰਤ ਦੇ ਸਮੇਂ ਕੋਈ ਵੀ ਇਹਨਾਂ ਵਿੱਚੋਂ ਨੇੜੇ ਖੜਨ ਵਾਲਾ ਨਹੀਂ ਹੈ। ਕੋਈ ਵੀ ਮਹਾਰਾਜ ਕਹਿੰਦੇ ਨੇੜੇ ਟੋਕਣ ਵਾਲਾ ਨਹੀਂ ਹੈ। ਜਦੋਂ ਜੀਵ ਦਾ ਅੰਤ ਸਮਾਂ ਆਉਂਦਾ ਹੈ, ਸਭ ਮਿਥਿਆ ਅਸਨੇਹੀ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਿੰਨਾ ਵੀ ਇਹ ਭਾਵੇਂ ਧਨ ਦਾ, ਭਾਵੇਂ ਧੀਆਂ ਪੁੱਤਰਾਂ ਦਾ, ਪਤਨੀ ਦਾ, ਪਰਿਵਾਰ ਦਾ, ਸੰਸਾਰ ਦੇ ਲੋਕਾਂ ਦਾ ਪਿਆਰ ਹੈ ਨਾ, ਸਭ ਮਿਥਿਆ ਨਾ ਹੋਇਆ ਵਰਗਾ ਹੈ। ਸਭ ਮਹਾਰਾਜ ਕਹਿੰਦੇ ਝੂਠਾ ਹੈ। ਇਹ ਸੰਸਾਰ ਦੇ ਅੰਦਰ ਕਿਸੇ ਦਾ ਪਿਆਰ ਸੱਚਾ ਨਹੀਂ ਹੈ। ਜੇ ਸੱਚਾ ਹੈ ਉਹ ਤਾਂ ਪਰਮੇਸ਼ਰ ਦਾ ਪਿਆਰ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਆਖ ਰਹੇ ਹੈ, ਸਭ ਮਿਥਿਆ ਅਸਨੇਹੀ। ਭਾਵੇਂ ਵਿਸ਼ੇਸ਼ ਕਰਕੇ ਜਿੰਨਾ ਮਰਜੀ ਕੋਈ ਸੰਸਾਰ ਦੇ ਅੰਦਰ ਕਹੀ ਜਾਵੇ ਕਿ ਬੜਾ ਡਾਢਾ ਪਿਆਰ ਹੈ, ਬੜਾ ਸੰਸਾਰ ਦੇ ਜੀਵਾਂ ਦੇ ਨਾਲ, ਸੰਬੰਧੀਆਂ ਦੇ ਨਾਲ ਪਿਆਰ ਹੈ, ਪਰ ਸਤਿਗੁਰੂ ਜੀ ਕਹਿੰਦੇ ਨਾ ਹੋਇਆ ਵਰਗਾ ਹੀ ਹੈ। ਫਿਰ ਇਹੀ ਪੰਕਤੀ ਪੜੋ ਜੀ। ਅੰਤ ਕੀ ਵਾਰ ਕੋ ਖਰਾ ਨਾ ਹੋਸੀ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਇਹ ਸਭ ਖੋਟਿਆਂ ਦੀ ਤਰ੍ਹਾਂ ਸੰਸਾਰ ਦੇ ਜੀਵ, ਕੋਈ ਵੀ ਖਰਾ ਉਤਰਨ ਵਾਲਾ ਨਹੀਂ ਹੈ। ਅੰਤ ਕੀ ਬਾਰ ਕੋ ਖਰਾ ਨਾ ਹੋਸੀ। ਮਹਾਰਾਜ ਕਹਿੰਦੇ ਜਿਹੜਾ ਕੋਈ ਖਰੇ ਜੀਵਨ ਵਾਲਾ ਹੋਵੇਗਾ ਉਹੋ ਹੀ ਨਾਲ ਖੜੇਗਾ ਨਾ। ਇਹਨਾਂ ਨੇ ਜੀਵਨ ਹੀ ਮਹਾਰਾਜ ਕਹਿੰਦੇ ਖੋਟਾ ਧਾਰਨ ਕੀਤਾ ਹੈ। ਕੇਵਲ ਸਵਾਰਥ ਦੇ ਲਈ ਇਹ ਜੀਵ ਤੇਰੇ ਕੋਲ ਖੜਦੇ ਐ। ਜੋ ਸੰਸਾਰ ਹੈ ਕਿ ਮਿੱਤਰ ਭਾਈ ਦੀਸੇ ਮਨ ਮੇਰੇ, ਤੇ ਸਭ ਆਪਣੇ ਸਵਾਇ ਮਿਲਾਸਾ। ਆਪਣੇ ਸਵਾਰਥ ਕਰਕੇ ਹਨ। ਤੇ ਅਗਲਾ ਬਚਨ ਆਉਂਦਾ ਮਹਾਰਾਜ ਜੀ ਦਾ, ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਜਦੋਂ ਦੇਖਿਆ ਕਿ ਹੁਣ ਕੋਈ ਸਵਾਰਥ ਨਹੀਂ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਫਿਰ ਸਾਰੇ ਜਿਹੜਾ ਸਾਥ ਛੱਡ ਕੇ ਭੱਜ ਜਾਂਦੇ ਹਨ। ਫਿਰ ਕੋਈ ਔਕੜ ਦੇ ਵੇੜੇ ਕੋਈ ਨਹੀਂ ਨੇੜੇ ਟੁਕਣਾ ਕਰਦਾ, ਕੋਈ ਨਹੀਂ ਜੀਵ ਦੀ ਆਗ ਕਰਕੇ ਰੱਖਿਆ ਕਰਦਾ, ਕੋਈ ਨਹੀਂ ਸਹਾਇਕ ਬਣਨਾ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਹੈ, ਅੰਤ ਕੀ ਬਾਰ ਕੋ ਖਰਾ ਨਾ ਹੋਸੀ। ਕੋਈ ਮਹਾਰਾਜ ਕਹਿੰਦੇ ਖਰਾ ਨਹੀਂ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ ਖੋਟੇ ਪੈਸੇ ਦੀ ਤਰ੍ਹਾਂ ਹਨ। ਐਸਾ ਖੋੜਤਾਈ ਵਾਲਾ ਜੀਵਨ ਧਾਰਨ ਕੀਤਾ ਹੈ। ਸਭ ਮਿਥਿਆ ਸਨੇਹੀ। ਇਹ ਜਿੰਨਾ ਵੀ ਸੰਸਾਰ ਦਾ ਸੰਬੰਧੀਆਂ ਦਾ ਪਿਆਰ, ਜਿੰਨਾ ਵੀ ਮੋਹ ਹੈ, ਸਭ ਮਿਥਿਆ ਝੂਠਾ ਹੀ ਹੈ। ਰੇ ਨਰ ਕਾਹੇ ਪਪੋ ਰਹੁ ਦੇਹੀ। ਹਰੇ ਨਰ ਕਾਹੇ ਪਪੋ ਰਹੁ ਦੇਹੀ। हे ਪ੍ਰਾਣਾ ਧਾਰੀ ਜੀਵ, ਕਾਦੇ ਵਾਸਤੇ ਇਸ ਦੇਹੀ ਨੂੰ, ਸਰੀਰ ਨੂੰ ਪਪੋ ਰਹੁ ਪਾਲਣ ਦੇ ਵਿੱਚ ਲੱਗਾ ਰਹਿੰਦਾ ਹੈ। ਹਰ ਸਮੇਂ ਸਰੀਰ ਨੂੰ ਪਾਲਣ ਪੋਸ਼ਣ ਦੇ ਵਿੱਚ ਲੱਗਾ ਰਹਿੰਦਾ ਹੈ। ਪਰਮਾਤਮਾ ਨੂੰ ਤਾਂ ਕਦੇ ਯਾਦ ਹੀ ਨਹੀਂ ਕਰਦਾ। ਹਰ ਸਮੇਂ ਸਰੀਰ ਨੂੰ ਪਾਲਣ ਦੇ ਵਿੱਚ ਲੱਗਾ ਰਹਿੰਦਾ ਹੈ। ਕਦੇ ਤਰ੍ਹਾਂ ਤਰ੍ਹਾਂ ਦੇ ਤੇਲ ਮਲਦਾ ਰਹਿੰਦਾ ਹੈ, ਕਦੇ ਕਿਸੇ ਤਰ੍ਹਾਂ ਦੇ ਕੈਮੀਕਲ ਲਾਉਂਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਕਦੇ ਕਰੀਮਾ ਲਾਉਂਦਾ ਰਹਿੰਦਾ। ਸੱਚੇ ਪਾਤਸ਼ਾਹ ਕਹਿੰਦੇ ਹਨ, ਰੇ ਨਰ ਕਾਹੇ ਪਪੋ ਰਹੁ ਦੇਹੀ। ਕਿਸ ਵਾਸਤੇ ਮਹਾਰਾਜ ਕਹਿੰਦੇ ਮਿਲੀ ਹੋਈ ਦੇਹੀ ਨੂੰ, ਇਹ ਸਰੀਰ ਨੂੰ ਹਰ ਸਮੇਂ ਪਾਲਣ ਪੋਸ਼ਣ ਵਿੱਚ ਲੱਗਾ ਰਹਿੰਦਾ ਹੈ। ਊੜ ਜਾਏਗੋ ਧੂਮ ਬਾਦਰੋ। ਮਹਾਰਾਜ ਕਹਿੰਦੇ ਇਹਦਾ ਤਾਂ ਇੰਨਾ ਕੁ ਮਾਣ ਹੈ, ਜਿਸ ਦੇਹੀ ਨੂੰ ਹਰ ਸਮੇਂ ਪਾਲਣ ਦੇ ਵਿੱਚ ਲੱਗਾ ਰਹਿੰਦਾ। ਊੜ ਜਾਏਗੋ ਧੂਮ ਬਾਦਰੋ। ਜਿਵੇਂ ਬੱਦਲ ਹੁੰਦੇ ਹਨ ਸਾਧ ਸੰਗਤ ਜੀ, ਧੂਵੇਂ ਦੇ ਬੱਦਲ ਬਣੇ ਹੋਣ, ਹਵਾ ਦਾ ਬੁੱਲਾ ਆਵੇ ਤੇ ਉਸੇ ਸਮੇਂ ਉੱਡ ਜਾਂਦੇ ਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਸਰੀਰ ਹੈ ਨਾ, ਕਾਲ ਰੂਪੀ ਬੁੱਲਾ ਆਉਣੇ ਕਰਕੇ ਤੇਰੇ ਕੋਲ ਰਹਿਣ ਵਾਲਾ ਨਹੀਂ ਹੈ। ਪਤਾ ਨਹੀਂ ਕਿਸ ਪਾਸੇ ਚਲਾ ਜਾਵੇ, ਪਤਾ ਨਹੀਂ ਕਿਸ ਪਾਸੇ ਮਹਾਰਾਜ ਕਹਿੰਦੇ ਉਡਾਰੀ ਮਾਰ ਜਾਵੇ। ਇਸ ਕਰਕੇ ਹਜੂਰ ਕਹਿੰਦੇ ਹਨ, ਰੇ ਨਰ ਕਾਹੇ ਪਪੋ ਰਹੁ ਦੇਹੀ। ਕਿਸ ਵਾਸਤੇ ਦੇਹੀ ਨੂੰ ਪਾਲਣ ਦੇ ਵਿੱਚ ਲੱਗਾ ਹੋਇਆ ਹੈ। ਇੱਕ ਭਾਜਹੁ ਰਾਮ ਸਨੇਹੀ। ਫਿਰ ਮਹਾਰਾਜ ਮੈਨੂੰ ਕੀ ਕਰਨਾ ਚਾਹੀਦਾ ਜੀਵਨ ਦੀ ਸਫਲਤਾ ਲਈ? ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਿ ਪ੍ਰਮਾਤਮਾ ਦਾ ਭਜਨ ਕਰਿਆ ਕਰ।
ਜਿਸ ਦਾ ਭਜਨ ਕਰਨੇ ਯੋਗ ਹੈ, ਜਿਸ ਪ੍ਰਮਾਤਮਾ ਦਾ ਭਜਨ ਕਰਨੇ ਕਰਕੇ ਜਗਤ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਈਦਾ। ਇੱਕ ਭਾਜਹੁ ਰਾਮ ਸਨੇਹੀ, ਜਿਹੜਾ ਸੱਚਾ ਪਿਆਰ ਕਰਨ ਵਾਲਾ ਪਰਮਾਤਮਾ ਹੈ, ਕਿਉਂਕਿ ਉਹ ਪਰਮੇਸ਼ਰ ਕੇਵਲ ਤਾਂ ਕੇਵਲ ਪਿਆਰ ਦਾ ਭੁੱਖਾ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਜੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਧਾਰਨ ਕਰ ਲਵੇ, ਇੱਕ ਵਾਰ ਵੀ ਕਿਤੇ ਪ੍ਰਮਾਤਮਾ ਨੂੰ ਯਾਦ ਕਰ ਲਵੇ, ਬਾਰ-ਬਾਰ ਪਰਮੇਸ਼ਰ ਆਪਣੇ ਸਿੱਖ ਨੂੰ ਚੇਤੇ ਕਰਦਾ ਹੈ। ਮਹਾਰਾਜ ਬਾਰ-ਬਾਰ ਆਪਣੇ ਸਿੱਖ ਨੂੰ ਯਾਦ ਕਰਦੇ ਹੈ। ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸਾਧ ਸੰਗਤ ਜੀ ਗਰੀਬ ਨਵਾਜ ਸਤਿਗੁਰੂ ਜੀ ਦੀ ਪਰਮ ਵਡਿਆਈ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕਹੇ ਹੈ ਨਾ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਮਹਾਰਾਜ ਬਾਰ-ਬਾਰ ਆਪਣੇ ਸਿੱਖ ਨੂੰ ਯਾਦ ਕਰਦੇ। ਜੇ ਕਿਤੇ ਸਿੱਖ ਭਾਵਨਾ ਦੇ ਨਾਲ ਇੱਕ ਵਾਰ ਵੀ ਸਤਿਗੁਰੂ ਜੀ ਨੂੰ ਯਾਦ ਕਰ ਲੈਂਦਾ ਤੇ ਹੇ ਪ੍ਰਾਣਾ ਧਾਰੀ ਜੀਵ, ਤੂੰ ਪ੍ਰਮਾਤਮਾ ਦਾ ਭਜਨ ਕਰਿਆ ਕਰ, ਕਿਉਂਕਿ ਊਟ ਜਾਏ ਗੋ ਧੂਮ ਬਾਦਰੋ, ਇੱਕ ਭਾਜਹੁ ਰਾਮ ਸਨੇਹੀ। ਜੋ ਸੱਚਾ ਪਿਆਰ ਕਰਨ ਵਾਲਾ, ਸੱਚਾ ਸਨੇਹ ਕਰਨ ਵਾਲਾ ਪਰਮੇਸ਼ਰ ਹੈ, ਉਸ ਪ੍ਰਮਾਤਮਾ ਦਾ ਭਜਨ ਕਰਿਆ ਕਰ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਿਆ ਕਰ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਤੀਨ ਸੰਗਿਆ ਕਰਦੇ ਹੀ ਕੀਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੰਨ ਤਰ੍ਹਾਂ ਦੀ ਗਿਣਤੀ ਕਰਕੇ ਦੇਹੀ ਨੂੰ ਕੀਤਾ ਪ੍ਰਮਾਤਮਾ ਨੇ ਬਣਾਇਆ ਹੈ। ਜਲ ਕੂਕਰ ਭਸਮ ਇਹੀ। ਮਹਾਰਾਜ ਸਾਹਿਬ ਜੀ ਆਖ ਰਹੇ ਇਸ ਦੇਹੀ ਦਾ ਮਾਣ ਕਰਦਾ ਰਹਿੰਦਾ ਹੈ। ਹੇ ਜੀਵ, ਹਰ ਸਮੇਂ ਤੂੰ ਹੰਕਾਰ ਕਰਦਾ ਰਹਿੰਦਾ ਹੈ ਕਿ ਮੇਰਾ ਸਰੀਰ ਹੈ, ਮੇਰਾ ਸਰੀਰ ਹੈ। ਇਸ ਪ੍ਰਕਾਰ ਬਾਰ-ਬਾਰ ਆਪਣੀ ਦੇਹੀ ਦਾ ਹੰਕਾਰ ਕਰਨ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਅੰਤ ਸਮੇਂ ਕਿੰਨਾ ਕੁ ਇਸ ਦੇਹੀ ਦਾ ਮਾਣ ਹੁੰਦਾ ਹੈ, ਕਿੰਨਾ ਕੁ ਇਹਦਾ ਸਤਿਕਾਰ ਹੁੰਦਾ ਹੈ। ਜਿਵੇਂ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਨਾ, ਹੇ ਪ੍ਰਾਣਾ ਧਾਰੀ ਜੀਵ, ਤੂੰ ਮਾਤਾ ਦੇ ਗਰਭ ਦੇ ਵਿੱਚ ਜਦੋਂ ਪੁੱਠਾ ਲਟਕਿਆ ਸੀ, ਉਹ ਸਮਾਂ ਤੈਨੂੰ ਚੇਤਾ ਭੁੱਲ ਗਿਆ। ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਹੈ ਵਡਾਈ। ਜੇ ਤਾਂ ਮਹਾਰਾਜ ਕਹਿੰਦੇ ਸਰੀਰ ਨੂੰ ਸੰਸਕਾਰ ਕਰ ਦਿੱਤਾ ਤੇ ਇਸ ਨੇ ਰਾਖ ਬਣ ਜਾਣਾ ਤੇ ਭਸਮ ਬਣ ਗਿਆ। ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਜੇ ਧਰਤੀ ਵਿੱਚ ਦਫਨਾ ਦਿੱਤਾ ਤੇ ਕੀੜਿਆਂ ਨੇ ਖਾ ਜਾਣਾ। ਜੇ ਨਹੀਂ ਤਾਂ ਕਈ ਪਾਣੀ ਦੇ ਵਿੱਚ ਸਾਧ ਸੰਗਤ ਜੀ ਜਿਹੜੇ ਮ੍ਰਿਤਕ ਸਰੀਰ ਹੁੰਦੇ ਉਹਨਾਂ ਨੂੰ ਰੋੜ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਹੈ ਵਡਾਈ। ਇੰਨੀ ਕੋ ਸਰੀਰ ਦੀ ਵਡਿਆਈ ਹੈ, ਇੰਨਾ ਕੋ ਮਾਣ ਹੈ। ਅੰਤ ਸਮੇਂ ਮਹਾਰਾਜ ਕਹਿੰਦੇ ਜਿਹਦਾ ਹਰ ਸਮੇਂ ਤੋਂ ਬਾਰ-ਬਾਰ ਇਹਨੂੰ ਪਾਲਣ ਦੇ ਵਿੱਚ ਲੱਗਾ ਰਹਿੰਦਾ, ਰੱਬ ਨੂੰ ਕਦੇ ਯਾਦ ਨਹੀਂ ਕਰਦਾ, ਪਰਮੇਸ਼ਰ ਦਾ ਕਦੇ ਵੀ ਸ਼ੁਕਰ ਨਹੀਂ ਮਨਾਉਂਦਾ, ਕਦੇ ਨਹੀਂ ਪਰਮਾਤਮਾ ਦੀ ਯਾਦ ਵਿੱਚ ਜੁੜਦਾ, ਕੇਵਲ ਇਹਦੇ ਵਿੱਚ ਹੀ ਆਪਣੇ ਮਨ ਨੂੰ ਪ੍ਰਚਾਰ ਕਰਕੇ ਰੱਖਦਾ ਹੈ। ਔਰ ਹਜੂਰ ਨੇ ਬਚਨ ਕੀਤਾ, ਕਾਹੇ ਪਈਆ ਫਿਰ ਤੋ ਫੂਲਿਆ ਫੂਲਿਆ, ਜਬ 10 ਮਾਸ ਉਰਧ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਉਹ ਦਿਨ ਤੈਨੂੰ ਭਲਾ ਕਿਵੇਂ ਭੁੱਲ ਗਿਆ ਜਦੋਂ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਸਾਂ 10 ਮਹੀਨੇ ਰੱਬ ਨੂੰ ਚੇਤੇ ਕਰਦਾ ਸੀ। ਮਹਾਰਾਜ ਕਿਰਪਾ ਕਰ, ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਬਾਹਰ ਕੱਢ, ਮੈਂ ਹਰ ਸਵਾਸ ਦੇ ਨਾਲ ਤੁਹਾਡਾ ਸਿਮਰਨ ਕਰਾਂਗਾ। ਉਹ ਸਮਾਂ ਤੈਨੂੰ ਕਿਵੇਂ ਭੁੱਲ ਗਿਆ, ਕਿਉਂ ਨਹੀਂ ਹੁਣ ਤੂੰ ਪ੍ਰਮਾਤਮਾ ਨੂੰ ਯਾਦ ਕਰਦਾ। ਤੋ ਇਸ ਕਰਕੇ ਹਜੂਰ ਕਹਿੰਦੇ ਜਲ ਕੂਕਰ ਭਸਮ ਇਹੀ, ਤੀਨ ਸੰਗਿਆ ਕਰ ਦੇਹੀ ਕੀਨੀ। ਜਾਂ ਫਿਰ ਤਿੰਨਾਂ ਗੁਣਾ ਕਰਕੇ ਸਾਧ ਸੰਗਤ ਜੀ ਇਹ ਜਿਹੜੀ ਸ੍ਰਿਸ਼ਟੀ ਬਣਾਈ ਹੈ ਨਾ, ਸ੍ਰਿਸ਼ਟੀ ਦੇ ਵਿੱਚ ਇਹ ਦੇਹੀ ਸਰੀਰ ਨੂੰ ਪ੍ਰਮਾਤਮਾ ਨੇ ਪੈਦਾ ਕੀਤਾ। ਕੋਈ ਰਜੋਗੁਣੀ ਸੁਭਾਅ ਦਾ ਹੈ, ਕੋਈ ਤਮੋਗੁਣੀ ਸੁਭਾਅ ਦਾ ਤੇ ਕੋਈ ਸਤੋਗੁਣੀ ਸੁਭਾਅ ਦਾ ਜੀਵ ਹੈ, ਜਿਸ ਨੂੰ ਰਾਜਸੀ, ਤਾਮਸੀ ਤੇ ਸਾਧਕੀ ਸ੍ਰਿਸ਼ਟੀ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਦੇ ਵਿੱਚ ਹੀ ਇਹ ਪ੍ਰਮਾਤਮਾ ਨੇ ਸੰਸਾਰ ਦੇ ਅੰਦਰ ਜੀਵ ਤੈਨੂੰ ਪੈਦਾ ਕੀਤਾ। ਪਰ ਜਿੰਨਾ ਚਿਰ ਇਹਨਾਂ ਤੋਂ ਉਪਰਾਮ ਹੋ ਕੇ ਪ੍ਰਮਾਤਮਾ ਦੀ ਵਿਚਾਰ ਨਹੀਂ ਕਰਦਾ, ਉਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਲ ਕੂਕਰ ਭਸਮ ਇਹੀ। ਤੇ ਕਈ ਵਾਰ ਸਾਧ ਸੰਗਤ ਜੀ ਜਿਹੜਾ ਸਰੀਰ ਹੁੰਦਾ ਨਾ, ਜੰਗਲਾਂ ਦੇ ਵਿੱਚ ਉਸ ਨੂੰ ਸੁੱਟ ਦਿੱਤਾ ਜਾਂਦਾ ਹੈ। ਉਹ ਜਿਹੜੇ ਜਾਨਵਰ ਆਦਿ ਖਾ ਲੈਂਦੇ ਆ। ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਵੱਖੋ ਵੱਖਰੇ ਧਰਮਾਂ ਦੀ ਵੱਖੋ ਵੱਖਰੀ ਮਰਜ਼ਾਦਾ ਹੁੰਦੀ ਹੈ।
ਜਿਵੇਂ ਇਸਲਾਮ ਦੇ ਵੀ ਧਰਤੀ ਵਿੱਚ ਦਫਨਾ ਦਿੱਤਾ ਜਾਂਦਾ ਹੈ ਤੇ ਸਾਧ ਸੰਗਤ ਜੀ ਕੋ ਪਾਣੀ ਵਿੱਚ ਰੋੜ ਦਿੰਦੇ ਆ, ਕਿਵੇਂ ਸੰਸਕਾਰ ਕਰ ਦਿੱਤਾ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹੈ ਜੀਵਾ, ਜਿਸ ਸਰੀਰ ਦਾ ਤੂੰ ਮਾਣ ਕਰਦਾ ਹੈ, ਇਹ ਸਦੀਵੀ ਕਾਲ ਤੇਰੇ ਕੋਲ ਰਹਿਣ ਵਾਲਾ ਨਹੀਂ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਜਾਂ ਤਾਂ ਕੁਕਰਾਂ ਨੇ ਖਾ ਜਾਣਾ, ਜਾਂ ਪਾਣੀ ਵਿੱਚ ਡੋਬ ਦਿੱਤਾ ਜਾਵੇਗਾ, ਪਾਣੀ ਵਿੱਚ ਰਹਿਣ ਵਾਲੇ ਜੀਵ ਇਸ ਨੂੰ ਖਾ ਜਾਣਗੇ, ਜਾਂ ਫਿਰ ਅੱਗ ਦੇ ਵਿੱਚ ਸਾੜ ਦਿੱਤਾ ਜਾਵੇਗਾ। ਹੋਏ ਅਮਰੋ ਗ੍ਰਹਿ ਮਹਿ ਬੈਠਾ, ਇਹ ਸੰਸਾਰ ਰੂਪੀ ਘਰ ਦੇ ਵਿੱਚ ਬੈਠਾ ਹੋਇਆ ਤੂੰ ਆਪਣੇ ਆਪ ਨੂੰ ਅਮਰ ਮੰਨੀ ਬੈਠਾ। ਹੋਏ ਅਮਰੋ ਗ੍ਰਹਿ ਮਹਿ ਬੈਠਾ, ਮਹਾਰਾਜ ਕਹਿੰਦੇ ਹਨ ਤੂੰ ਆਪਣੇ ਆਪ ਨੂੰ ਅਮਰ ਮੰਨੀ ਬੈਠਾ ਹੈ, ਮੌਰ ਦੇ ਮੂੰਹ ਵਿੱਚ ਪੈਣ ਵਾਲਾ, ਪਰ ਆਪਣੇ ਆਪ ਨੂੰ ਤੂੰ ਅਮਰ ਬੈਠੀ ਮੰਨੀ ਬੈਠਾ ਕਿ ਸਦੀਵੀ ਕਾਲ ਦੇ ਸੰਸਾਰ ਦੇ ਵਿੱਚ ਮੈਂ ਰਹਿਣਾ ਹੈ। ਕਾਰਨ ਕਾਰਨ ਬਿਸਰੋਹੀ, ਜਿਹੜਾ ਜੀਵਨ ਦੇ ਅੰਦਰ ਸਾਰੇ ਕਾਰਨਾਂ ਨੂੰ ਕਰਨ ਵਾਲਾ, ਸਾਰੀਆਂ ਵਿਧਾਂ ਨੂੰ ਬਣਾਉਣ ਵਾਲਾ ਜੋ ਪਰਮੇਸ਼ਰ ਹੈ, ਉਸ ਨੂੰ ਤਾਂ ਵਿਸਾਰ ਹੀ ਦਿੱਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਵੀ ਤੂੰ ਯਾਦ ਨਹੀਂ ਕਰਦਾ। ਕਰਨ ਕਾਰਨ ਬਿਸਰੋਹੀ, ਕਿਸ ਪ੍ਰਮਾਤਮਾ ਨੂੰ ਵਿਸਾਰਿਆ ਹੋਇਆ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀ ਅਲਸ ਹੋਏ। ਜਿਹੜਾ ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਧਰਤੀ ਤੇ ਆਕਾਸ਼ ਸਭ ਥਾਵਾਂ ਤੇ ਸਰਬ ਵਿਆਪਕ ਹੈ, ਉਸ ਪ੍ਰਮਾਤਮਾ ਨੂੰ, ਸਾਰੇ ਵਿਧਾਂ ਬਣਾਉਣ ਵਾਲੇ ਪਰਮੇਸ਼ਰ ਨੂੰ ਤਾਂ ਇਹ ਪ੍ਰਾਣਾ ਤਾਰੇ ਜੀਵ ਤੋਂ ਵਿਸਾਰ ਹੀ ਦਿੱਤਾ ਹੈ। ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ। ਅਨੇਕ ਭਾਤ ਕਰਮਣੀਏ ਸਾਜੇ, ਮਹਾਰਾਜ ਕਹਿੰਦੇ ਸ੍ਰਿਸ਼ਟੀ ਦੀ ਜਿਹੜੀ ਪ੍ਰਮਾਤਮਾ ਨੇ ਪੈਦਾਇਸ਼ ਕੀਤੀ ਹੈ ਨਾ, ਸੰਸਾਰ ਦੇ ਜੀਵਾਂ ਨੂੰ ਪੈਦਾ ਕੀਤਾ ਹੈ, ਬੜੇ ਸੋਹਣੇ ਢੰਗ ਦੇ ਨਾਲ ਪ੍ਰਮਾਤਮਾ ਨੇ ਜੀਵਾਂ ਨੂੰ ਬਣਾਇਆ। ਫਿਰ ਤਰ੍ਹਾਂ ਤਰ੍ਹਾਂ ਦੇ ਤਮਾਮ ਸੰਸਾਰ ਭਰ ਦੇ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਹਨ। ਤੋ ਮਹਾਰਾਜ ਕਹਿੰਦੇ ਹਨ, ਐਸੀ ਵਿਸਮਾਰਤਾ ਹੈ ਪ੍ਰਮਾਤਮਾ ਦੀ, ਅਨੇਕ ਭਾਤ ਕਰਮਣੀਏ ਸਾਜੇ। ਅਨੇਕਾਂ ਤਰ੍ਹਾਂ ਤਰ੍ਹਾਂ ਦੇ ਮਹਾਰਾਜ ਕਹਿੰਦੇ ਜੀਵਾਂ ਰੂਪੀ ਮਣਕੇ, ਇਹ ਸਰੀਰਾਂ ਰੂਪੀ ਮਣਕੇ ਪ੍ਰਮਾਤਮਾ ਨੇ ਸਿਰਜੇ ਹਨ। ਕਾਚ ਤਾਗ ਪਰੋਹੀ, ਤੇ ਵਿੱਚ ਸਵਾਸਾਂ ਰੂਪੀ ਕੱਚਾ ਧਾਗਾ ਪਾਇਆ ਹੋਇਆ ਹੈ। ਜਿਵੇਂ ਧਾਗਾ ਹੁੰਦਾ ਹੈ, ਉਹਦੇ ਵਿੱਚ ਕਿੰਨੇ ਮਣਕੇ ਸਾਧ ਸੰਗਤ ਜੀ ਪਰੋ ਲਏ ਜਾਂਦੇ ਹੈ। ਜਿਵੇਂ ਇੱਕ ਮਾਲਾ ਹੁੰਦੀ ਹੈ, ਉਹਦੇ ਵਿੱਚ ਕੱਚਾ ਧਾਗਾ ਹੁੰਦਾ ਤੇ ਕਿੰਨੇ ਕਿੰਨੇ ਮਣਕੇ ਵਿੱਚ ਪਰੋਏ ਹੁੰਦੇ ਹੈ। ਪਰ ਉਹਨਾਂ ਚਿਰ ਹੀ ਸਾਧ ਸੰਗਤ ਜੀ ਇਕੱਠੇ ਰਹਿੰਦੇ ਹਨ, ਜਿੰਨਾ ਚਿਰ ਧਾਗਾ ਟੁੱਟ ਨਹੀਂ ਜਾਂਦਾ। ਜਦੋਂ ਧਾਗਾ ਟੁੱਟ ਜਾਂਦਾ ਸਾਰੇ ਖਿਲਰ ਜਾਂਦੇ ਆ। ਤੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ, ਅਨੇਕ ਭਾਤ ਕਰਮਣੀਏ ਸਾਜੇ। ਅਨੇਕਾਂ ਤਰ੍ਹਾਂ ਤਰ੍ਹਾਂ ਦੇ ਜੀਵਾਂ ਰੂਪੀ ਮਣਕੇ ਪ੍ਰਮਾਤਮਾ ਨੇ ਸਿਰਜੇ ਹੈ। ਕਾਚਾ ਤਾਗ ਪਰੋਹੀ, ਤੇ ਸਵਾਸਾਂ ਰੂਪੀ ਧਾਗੇ ਜੀਵਾਂ ਦੇ ਅੰਦਰ ਪਾਏ ਹੋਏ ਪ੍ਰਮਾਤਮਾ ਨੇ। ਸਾਧ ਸੰਗਤ ਜੀ, ਸਵਾਸਾਂ ਰੂਪੀ ਧਾਗਾ ਇਹ ਕੱਚਾ ਹੈ, ਪਤਾ ਨਹੀਂ ਕਿਹੜੇ ਵੇਲੇ ਸਵਾਸਾਂ ਰੂਪੀ ਧਾਗਾ ਟੁੱਟ ਜਾਵੇ ਤੇ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿੱਚ ਹੀ ਜੀਵ ਮਿਲ ਜਾਣਾ। ਉਹਨਾਂ ਚਿਰ ਹੀ ਹੈ ਨਾ ਜਿੰਨਾ ਚਿਰ ਸਾਧ ਸੰਗਤ ਜੀ ਸਵਾਸ ਚੱਲ ਰਹੇ ਹੈ। ਸਵਾਸਾਂ ਤੋਂ ਬਿਨਾ ਇਹ ਜੀਵ ਜਿਹੜਾ ਹੈ ਮਿਰਤਕ ਹੋ ਜਾਂਦਾ ਹੈ। ਸਵਾਸ ਚੱਲਦੇ ਹੋਏ ਜੀਵਤ ਭਾਵ ਦੇ ਵਿੱਚ ਰਹਿੰਦਾ ਹੈ। ਟੂਟ ਜਾਏਗੋ ਸੂਤ ਬਾਪਰੇ, ਇਹ ਬਾਪੜੇ ਪ੍ਰਾਣ ਤਾਰੀ ਜੀਵ, ਜਦੋਂ ਸਵਾਸਾ ਰੂਪੀ ਧਾਗਾ ਟੁੱਟ ਜਾਣਾ ਕੀਤਾ, ਫਿਰ ਪਾਛੈ ਪਛਤੋਹੀ, ਫਿਰ ਬਾਅਦ ਵਿੱਚ ਪਛਤਾਤਾਪ ਕਰਨਾ ਪਵੇਗਾ। ਮਹਾਰਾਜ ਕਹਿੰਦੇ ਤਮਾਮ ਸੰਸਾਰ ਦੇ ਜੀਵ ਬਾਅਦ ਵਿੱਚ ਪਛਤਾਉਂਦੇ ਆ, ਬਾਅਦ ਵਿੱਚ ਪਛਤਾਤਾਪ ਕਰਦੇ ਆ। ਅਸੀਂ ਕਿਉਂ ਨਹੀਂ ਪਰਮਾਤਮਾ ਦਾ ਭਜਨ ਕੀਤਾ, ਕਿਉਂ ਨਹੀਂ ਵਾਹਿਗੁਰੂ ਦੀ ਬੰਦਗੀ ਕੀਤੀ, ਕਿਉਂ ਨਹੀਂ ਮਹਾਰਾਜ ਜੀ ਦੀ ਸਤ ਸੰਗਤ ਕੀਤੀ, ਸੇਵਾ ਸਿਮਰਨ ਕਿਉਂ ਨਹੀਂ ਜੀਵਨ ਦੇ ਵਿੱਚ ਕੀਤਾ। ਐਵੇਂ ਲੰਗਰ ਪ੍ਰਸ਼ਾਦ ਛਕ ਕਰਕੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾ ਕਰਕੇ, ਗੱਲਾਂ ਬਾਤਾਂ ਕਰਕੇ, ਨਿੰਦਿਆ ਚੁਗਲੀ ਕਰਕੇ, ਈਰਖਾ ਕਰ ਕਰਕੇ ਆਪਣਾ ਜੀਵਨ ਅਮੋਲਕ ਮਿਲਿਆ ਹੋਇਆ ਜੀਵਨ ਲੰਘਾ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਬਾਅਦ ਵਿੱਚ ਜੀਵ ਪਛਤਾਉਂਦਾ ਹੈ, ਪਰ ਬਾਅਦ ਵਿੱਚ ਉਦੋਂ ਤਾਂ ਸਮਾਂ ਲੰਘ ਗਿਆ ਹੁੰਦਾ, ਫਿਰ ਸਮਾਂ ਹੱਥ ਥੋੜੀ ਆਉਂਦਾ ਹੈ। ਲੰਘਾ ਹੋਇਆ ਸਮਾਂ ਦੁਬਾਰਾ ਨਹੀਂ ਫਿਰ ਕਦੇ ਵੀ ਹੱਥ ਵਿੱਚ ਆਉਂਦਾ। ਪਰ ਜੀਵ ਦੀ ਐਸੀ ਹਾਲਤ ਬਣੀ ਹੋਈ ਹੈ, ਫਿਰ ਪਾਛੈ ਪਛਤੋਹੀ, ਇਹ ਬਾਅਦ ਵੀ ਪਛਤਾਤਾਪ ਕਰਦਾ। ਜੀਵਨ ਹੁੰਦਿਆਂ ਹੋਇਆ ਕਦੇ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ। ਜਿਨ ਤੁਮ ਸਿਰਜੇ ਸਿਰਜ ਸਵਾਰੇ, हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਜਿਨ੍ਹਾਂ ਨੂੰ ਆਪ ਜੀ ਨੇ ਪਰਮੇਸ਼ਰ ਜੀ ਸਿਰਜਣਾ ਕੀਤਾ ਹੈ। ਜਿਨ ਤੁਮ ਸਿਰਜੇ ਸਿਰਜ ਸਵਾਰੇ, ਜਿਨ੍ਹਾਂ ਨੂੰ ਪੈਦਾ ਕੀਤਾ
ਤੇ ਪੈਦਾ ਕਰਕੇ ਮਹਾਰਾਜ ਫਿਰ ਹਿਰਦੇ ਕਰਕੇ ਜਿਨ੍ਹਾਂ ਨੂੰ ਸਵਾਰਿਆ ਵੀ ਹੈ, ਜਿਨ੍ਹਾਂ ਨੂੰ ਸ਼ੁਭ ਗੁਣਾਂ ਦੇ ਸਹਿਤ ਸਵਾਰ ਦਿੱਤਾ ਹੈ। ਤਿਸ ਧਿਆਵਹੁ ਦਿਨ ਰਹਿ ਨਹੀਂ। ਇਹ ਅਕਾਲ ਪੁਰਖ ਵਾਹਿਗੁਰੂ ਰਾਤ ਵੀ ਦਿਨੇ ਵੀ ਆਪ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਹਨ। ਅਥਵਾ हे ਜੀਵ ਜਿਨ ਤੁਮ ਸਿਰਜੇ ਸਿਰਜ ਸਵਾਰੇ, ਜਿਸ ਪਰਮਾਤਮਾ ਨੇ ਤੇਰੀ ਦੇਹੀ ਨੂੰ ਸਿਰਜਿਆ ਹੈ। ਇਕੱਲਾ ਪਰਮਾਤਮਾ ਨੇ ਸਿਰਜਿਆ ਨਹੀਂ, ਫਿਰ ਸਵਾਰਿਆ ਵੀ ਹੈ। ਤਾਂ ਹੀ ਪਰਮੇਸ਼ਰ ਨੂੰ ਗਰੀਬ ਨਿਵਾਜ ਕਿਹਾ ਜਾਂਦਾ ਹੈ। ਇਹ ਗਰੀਬੜੀ ਦੇਹੀ ਨੂੰ ਮਾਣ ਤਾਂ ਮਿਲਦਾ ਜੇ ਪਰਮਾਤਮਾ ਨੇ ਇਹਦੇ ਅੰਦਰ ਜੋਤ ਰੱਖੀ ਹੈ। ਨਹੀਂ ਤਾਂ ਮਿੱਟੀ ਨੂੰ ਸਾਧ ਸੰਗਤ ਜੀ ਕਿਹੜਾ ਮਾਣ ਕਰਦਾ ਕਿ ਸਾਡਾ ਹੀ ਹੈ। ਮਿੱਟੀ ਨੂੰ ਕੌਣ ਮੰਨਦਾ ਕਿ ਸਾਡਾ ਪੁੱਤਰ ਹੈ, ਸਾਡਾ ਭਰਾ ਹੈ, ਚਾਹੇ ਪਿਤਾ ਹੈ, ਮਾਤਾ ਹੈ, ਕੋਈ ਨਹੀਂ ਮੰਨਦਾ। ਉਹਨਾਂ ਚਿਰ ਹੀ ਆਪਣਾ ਮੰਨਦੇ ਹੈ ਜਿੰਨਾ ਚਿਰ ਸਰੀਰ ਦੇ ਅੰਦਰ ਜੋਤ ਵਰਤਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਪ੍ਰਮਾਤਮਾ ਨੇ ਤੈਨੂੰ ਸਿਰਜਿਆ, ਸਰੀਰ ਬਣਾਇਆ, ਫਿਰ ਸਿਰਜ ਕਰਕੇ ਸਵਾਰਿਆ ਵੀ ਹੈ। ਇਹ ਪ੍ਰਾਣਾ ਤਾਰੀ ਜੀਵ, ਜੇ ਪ੍ਰਮਾਤਮਾ ਇਹ ਅੱਖਾਂ ਤੇ ਚਿਮਣੀਆਂ ਜਿਵੇਂ ਨਾ ਲਾਉਂਦਾ ਤੇ ਕਿੰਨਾ ਸਾਧ ਸੰਗਤ ਜੀ ਭੈੜੀ ਸ਼ਕਲ ਦਿਖਣੀ ਸੀ। ਜੇ ਨੱਕ ਨਾ ਲਾਉਂਦਾ ਤੇ ਕਿੱਦਾਂ ਦਾ ਨਜ਼ਰ ਆਉਣਾ ਸੀਗਾ। ਜੇ ਕੰਨ ਨਾ ਲਾਉਂਦਾ ਇਹ ਮੁਖ ਦੇ ਸਾਧ ਸੰਗਤ ਜੀ ਸਰੀਰ ਦੇ ਨਾਲ, ਤੇ ਫਿਰ ਕਿੱਦਾਂ ਦਾ ਨਜ਼ਰ ਆਉਣਾ ਸੀਗਾ। ਮਹਾਰਾਜ ਕਹਿੰਦੇ ਉਸ ਪ੍ਰਮਾਤਮਾ ਨੂੰ ਤਿਸ ਧਿਆਵਹੁ ਦਿਨ ਰਹਿ ਨਹੀਂ। ਰਾਤ ਵੀ ਦਿਨੇ ਵੀ ਉਸ ਪ੍ਰਮਾਤਮਾ ਨੂੰ ਧਿਆਇਆ ਕਰ, ਹਰ ਸਮੇਂ ਰੱਬ ਦਾ ਸ਼ੁਕਰ ਕਰਿਆ ਕਰ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੇਰੀ ਦੇਹੀ ਨੂੰ ਸਿਰਜਿਆ ਹੈ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕਿਉਂ ਨਹੀਂ ਤੂੰ ਸ਼ੁਕਰ ਕਰਦਾ। ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਪ੍ਰਮਾਤਮਾ ਨੇ ਜੇ ਕੰਨ ਲਾਏ ਨਾ, ਕੰਨਾਂ ਵਿੱਚ ਸੁਣ ਸ਼ਕਤੀ ਵੀ ਪਾਈ ਹੈ। ਔਰ ਜਿਸ ਪ੍ਰਮਾਤਮਾ ਨੇ ਅੱਖਾਂ ਲਗਾਈਆਂ, ਅੱਖਾਂ ਦੇ ਵੀ ਦੇਖਣ ਦੀ ਸ਼ਕਤੀ ਵੀ ਪਰਮੇਸ਼ਰ ਨੇ ਪਾਈ ਹੈ। ਜੇ ਇਹ ਜੀਵਾ ਅੱਖਾਂ ਲਗਾ ਦਿੰਦਾ ਪਰ ਦੇਖਣ ਸ਼ਕਤੀ ਤੈਨੂੰ ਨਾ ਦਿੰਦਾ, ਤੇ ਫਿਰ ਮਹਾਰਾਜ ਕਹਿੰਦੇ ਕਿੱਦਾਂ ਦਾ ਤੇਰਾ ਜੀਵਨ ਹੋਣਾ ਸੀਗਾ। ਫਿਰ ਕਿਵੇਂ ਸੰਸਾਰ ਨੂੰ ਦੇਖਣਾ ਸੀਗਾ। ਫਿਰ ਤੇਰੇ ਜੀਵਨ ਦੇ ਵਿੱਚ ਕੇਵਲ ਹਨੇਰਾ ਹੀ ਹਨੇਰਾ ਹੋਣਾ ਸੀਗਾ। ਜੇ ਕੰਨਾਂ ਦੇ ਨਾਲ ਕੰਨ ਲਾ ਤਾਂ ਦਿੰਦਾ ਪਰ ਸੁਣ ਸ਼ਕਤੀ ਨਾ ਤੈਨੂੰ ਦਿੰਦਾ, ਤੇ ਫਿਰ ਕੇਵਲ ਤੇਰੇ ਵਾਸਤੇ ਤਾਂ ਬੋਲਾ ਪਾਣੀ ਹੈ, ਜਿੰਨਾ ਮਰਜ਼ੀ ਕਰੌੜਾ ਪਾਈ ਜਾਵੇ ਕੁਝ ਵੀ ਸੁਣਨਾ ਨਹੀਂ ਸੀਗਾ। ਤੋ ਇਸੇ ਪ੍ਰਕਾਰ ਦੀ ਜੀਭਾ ਰਸਨਾ ਪ੍ਰਮਾਤਮਾ ਤੈਨੂੰ ਨਾ ਦਿੰਦਾ, ਜੇ ਦੇ ਵੀ ਦਿੰਦਾ ਤੇ ਬੋਲਣ ਦੀ ਸ਼ਕਤੀ ਨਾ ਦਿੰਦਾ, ਤੇ ਫਿਰ ਮਹਾਰਾਜ ਕਹਿੰਦੇ ਕਿਵੇਂ ਇਹਦੇ ਨਾਲ ਤੂੰ ਬੋਲਣਾ ਸੀਗਾ। ਫਿਰ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾੜ ਤਾੜ ਗੱਲਾਂ ਕਰਨੀਆਂ। ਜਿਸ ਪ੍ਰਮਾਤਮਾ ਨੇ ਇਹ ਸਰੀਰ ਨੂੰ ਸਿਰਜਿਆ ਹੈ, ਫਿਰ ਸਿਰਜ ਕਰਕੇ ਸਵਾਰਿਆ ਵੀ ਹੈ। ਮਹਾਰਾਜ ਕਹਿੰਦੇ ਸੁੰਦਰ ਨਰ ਨਾਰਾਇਣੀ ਦਿੱਤੀ ਹੈ, ਫਿਰ ਤੰਦਰੁਸਤੀ ਬਖਸ਼ੀ ਹੈ। ਉਸ ਪ੍ਰਮਾਤਮਾ ਨੂੰ ਰਾਤ ਵੀ ਦਿਨੇ ਵੀ ਧਿਆਇਆ ਕਰ। ਤਿਸ ਧਿਆਵਹੁ ਦਿਨ ਰਹਿ ਨਹੀਂ। ਹਰ ਸਮੇਂ ਪ੍ਰਮਾਤਮਾ ਨੂੰ ਯਾਦ ਕਰਿਆ ਕਰ। ਮਹਾਰਾਜ ਕਹਿੰਦੇ ਭਾਵੇਂ ਦਿਨ ਰਹਿ ਨਹੀਂ, ਭਾਵੇਂ ਅਜੇ ਅਗਿਆਨਤਾ ਕਾਲੀ ਗੋਲੀ ਰਾਤ ਹੈ, ਭਾਵੇਂ ਅਵਿਦਿਆ ਰੂਪ ਨੀਂਦਰਾ ਹੈ, ਤਾਂ ਵੀ ਰੱਬ ਨੂੰ ਧਿਆ। ਜੇ ਗਿਆਨ ਰੂਪੇ ਦਿਨ ਚੜ ਗਏ ਤਾਂ ਵੀ ਪਰਮੇਸ਼ਰ ਨੂੰ ਧਿਆਇਆ ਕਰ। ਧਿਆਉਣੇ ਕਰਕੇ ਮਹਾਰਾਜ ਕਹਿੰਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣ ਵਾਲਾ ਹੈ। ਤੋ ਇਸ ਕਰਕੇ ਹਰ ਸਮੇਂ ਰਾਤ ਦਿਨ ਪਰਮੇਸ਼ਰ ਨੂੰ ਧਿਆਇਆ ਕਰ, ਰੱਬ ਦਾ ਸ਼ੁਕਰ ਕਰਿਆ ਕਰ, ਪ੍ਰਮਾਤਮਾ ਦਾ ਹਰ ਸਮੇਂ ਸ਼ੁਕਰਾਨਾ ਕਰਦਾ ਰਿਹਾ ਕਰ। ਜਨ ਨਾਨਕ ਪ੍ਰਭ ਕਿਰਪਾ ਧਾਰੀ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹੈ ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਧਾਰਨ ਕੀਤੀ ਹੈ। ਜਨ ਨਾਨਕ ਪ੍ਰਭ ਕਿਰਪਾ ਧਾਰੀ। ਪ੍ਰਮਾਤਮਾ ਦੀ ਕਿਰਪਾ ਹੋਣੀ ਬੜੀ ਜ਼ਰੂਰੀ ਹੈ। ਕਿਰਪਾ ਤੋਂ ਬਿਨਾਂ ਜੀਵਨ ਦੇ ਅੰਦਰ ਕੁਝ ਵੀ ਸਾਧ ਸੰਗਤ ਜੀ ਨਹੀਂ ਖਟਿਆ ਜਾ ਸਕਦਾ। ਜੇ ਮਹਾਰਾਜ ਕਿਰਪਾ ਕਰਨ ਤਾਂ ਹੀ ਜੀਵਨ ਦੇ ਅੰਦਰ ਕੁਝ ਪ੍ਰਾਪਤੀ ਹੋ ਸਕਦੀ ਹੈ। ਤੋ ਹਜੂਰ ਕਹਿੰਦੇ ਪ੍ਰਮਾਤਮਾ ਨੇ ਜਦੋਂ ਕਿਰਪਾ ਧਾਰਨ ਕੀਤੀ, ਮੈਂ ਸਤਿਗੁਰ ਓਟ ਗਹੇ ਹੀ। ਤਾਂ ਅਸੀਂ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਓਟ ਗਹੇ ਹੀ ਪਕੜਨਾ ਕੀਤੀ ਹੈ। ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲਿਆ। ਸਤਿਗੁਰੂ ਜੀ ਦੇ ਸ਼ਰਨ ਰੂਪੀ ਪੱਲਾ ਘੁੱਟ ਕਰਕੇ ਮਨ ਬੁੱਧ ਰੂਪੀ ਹੱਥਾਂ ਦੇ ਨਾਲ ਫੜਨਾ ਕੀਤਾ ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਨਹੀਂ ਤਾਂ ਇਹ ਜੀਵ ਸਿਦਕ ਜਿਹੜਾ ਹੈ ਇਹਨਾਂ ਨੂੰ ਪਰਪੱਕ ਨਹੀਂ ਕਰਦਾ। ਇਹ ਜੀਵ ਸਿਦਕੋਂ ਹਾਰ ਜਾਂਦਾ ਹੈ, ਜੀਵਨ ਦੇ ਅੰਦਰ ਡਾਵਾਂ ਡੋਲ ਹੋ ਜਾਂਦਾ ਹੈ, ਜਾਂ ਤਾਂ ਕਿਤੇ ਲਾਲਚ ਅਧੀਨ ਹੋ ਜਾਂਦਾ ਹੈ, ਜਾਂ ਸਾਧ ਸੰਗਤ ਜੀ ਕਿਸੇ ਦੀ ਖੁਸ਼ਾਮਦ ਕਰਨ ਦੇ ਕਰਕੇ
ਜਾਂ ਦਬ ਦਬਾ ਹੇਠ ਆ ਕਰਕੇ ਜੀਵ ਜਿਹੜਾ ਹੈ ਨਾ ਹਿਰਦੇ ਕਰਕੇ ਡਾਵਾਂਡੋਲ ਹੋ ਜਾਂਦਾ, ਡਗਮਗਾ ਜਾਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਨਾ, ਜੀਵਨ ਦੇ ਅੰਦਰ ਭਾਵੇਂ ਕੋਈ ਲਾਲਚ ਦੇ ਜਾਵੇ, ਦੁੱਖ ਆ ਜਾਣ, ਸੁੱਖ ਆ ਜਾਣ, ਕਿੰਨੀਆਂ ਵੱਡੀਆਂ ਭਾਵੇਂ ਬਿਪਤਾਵੇਂ ਜੀਵਨ ਦੇ ਵਿੱਚ ਪੈ ਜਾਣ, ਪਰ ਜਿਹੜਾ ਮਹਾਰਾਜ ਸ਼ਿਵ ਜੀ ਦੇ ਚਰਨ ਘੁੱਟ ਕਰਕੇ ਪਕੜੇ ਹੋਏ ਆ ਨਾ, ਮਹਾਰਾਜ ਜੀ ਦਾ ਸ਼ਰਨ ਰੂਪੀ ਜਿਹੜਾ ਪੱਲਾ ਪਕੜਿਆ ਹੋਇਆ ਮਨ ਬੁੱਧ ਰੂਪੀ ਹੱਥਾਂ ਦੇ ਨਾਲ, ਉਹ ਗੁਰਮੁਖ ਪਿਆਰਾ, ਰੱਬ ਦਾ ਪਿਆਰਾ ਕਦੇ ਵੀ ਸਾਧ ਸੰਗਤ ਜੀ ਛੱਡਦਾ ਨਹੀਂ ਹੈ। ਪਰ ਇਹ ਦਾਤ ਤਾਂ ਹੈ ਜੇ ਪ੍ਰਮਾਤਮਾ ਕਿਰਪਾ ਕਰੇ ਤਾਂ। ਆਪ ਕਿਰਪਾ ਕਰਕੇ ਆਪਣੇ ਚਰਨਾਂ ਤੇ ਭਰੋਸਾ ਬਖਸ਼ੇ, ਆਪਣੇ ਚਰਨਾਂ ਦਾ ਸਿਦਕ ਬਖਸ਼ਿਸ਼ ਕਰ ਦੇਵੇ, ਆਪਣੇ ਚਰਨਾਂ ਦੇ ਨਾਲ ਜੀਵ ਨੂੰ ਜੋੜ ਕਰਕੇ ਰੱਖ ਲਵੇ, ਤਾਂ ਹੀ ਸਾਧ ਸੰਗਤ ਜੀ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਨਾ, ਸਾਧ ਸੰਗਤ ਜੀ ਇਤਿਹਾਸ ਦੇ ਅੰਦਰ ਕਿੰਨੇ ਪਿਆਰ ਵਾਲੇ ਸਿੱਖਾਂ ਦੇ ਜੀਵਨ ਹਨ, ਜਿਨ੍ਹਾਂ ਨੂੰ ਧਰਮ ਤੋਂ ਮੁਨਕਰ ਹੋਣ ਦੇ ਵਾਸਤੇ ਕਿੰਨੇ ਲਾਲਚ ਵੀ ਦਿੱਤੇ ਗਏ, ਦਬ ਦਬਾਇਆ ਵੀ ਗਿਆ, ਪਰ ਨਾ ਤਾਂ ਲਾਲਚ ਅਧੀਨ ਹੋਏ ਆ, ਫਿਰ ਮੌਤ ਦੇ ਡਰਾਵੇ ਵੀ ਦਿੱਤੇ ਗਏ, ਕਿੰਨੇ ਤਸੀਹੇ ਵੀ ਦਿੱਤੇ ਗਏ, ਪਰ ਫਿਰ ਵੀ ਕਦੇ ਸਾਧ ਸੰਗਤ ਜੀ ਮਹਾਰਾਜ ਜੀ ਦੇ ਚਰਨਾਂ ਦਾ ਪੱਲਾ ਨਹੀਂ ਕਦੇ ਵੀ ਛੱਡਣਾ ਕੀਤਾ। ਸਤਿਗੁਰੂ ਜੀ ਦੀ ਸ਼ਰਨ ਹੀ ਧਾਰਨ ਕਰਕੇ ਰੱਖੀ ਹੈ ਕਿ ਇਹ ਗਰੀਬ ਨਵਾਜ ਸਤਿਗੁਰੂ ਜੀ ਨੇ ਆਪਣੇ ਚਰਨਾਂ ਦਾ ਸਾਨੂੰ ਜੋ ਆਸਰਾ ਦਿੱਤਾ ਹੈ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕੀਤਾ ਹੈ, ਇਹ ਗਰੀਬ ਨਵਾਜ ਸਤਿਗੁਰੂ ਜੀ ਦੀ ਹੀ ਬਖਸ਼ੀ ਹੋਈ ਦਾਤ ਹੈ। ਮਨ ਵਿੱਚ ਭਾਵਨਾ ਬਣਾ ਕਰਕੇ ਕਿ ਮਹਾਰਾਜ हे ਸੱਚੇ ਪਾਤਸ਼ਾਹ, ਜੀਵਨ ਦੇ ਅੰਦਰ ਜੋ ਕੁਝ ਵੀ ਸਾਨੂੰ ਦੁੱਖ ਹੈ, ਸੁੱਖ ਹੈ, ਸਾਡੇ ਕਰਮਾਂ ਕਰਕੇ ਪ੍ਰਾਪਤ ਹੋਣ ਵਾਲਾ ਹੈ। ਸਾਧ ਸੰਗਤ ਜੀ ਭਾਵੇਂ ਸਿੱਖ ਹਨ ਤੇ ਭਾਵੇਂ ਸਿੱਖ ਬੀਬੀਆਂ ਨੇ, ਕਿੰਨੀ ਸਿਦਕ ਦੀ ਪਰਪੱਕਤਾ ਬਣਾ ਕਰਕੇ ਰੱਖੀ ਹੈ। ਮੀਰ ਮਨੂ ਦੀ ਜੇਲ੍ਹ ਦੇ ਵਿੱਚ ਸਾਧ ਸੰਗਤ ਜੀ ਸਵਾ ਮਣ ਦੇ ਪੀਸ ਕਰਕੇ ਖੰਨੇ ਸੁੱਕੇ ਹੋਏ ਟੁਕੜੇ ਤੇ ਰੋਟੀ ਤੇ ਗੁਜ਼ਾਰਾ ਕਰਨਾ, ਛੋਟਾ ਜਿਹਾ ਪਿਆਲੇ ਵਿੱਚ ਪਾਣੀ ਪੀਣ ਵਾਸਤੇ ਮਿਲਣਾ, ਸਵਾ ਮਣ ਦੇ ਪੀਸ ਕਰਕੇ ਇੰਨਾ ਸਮਾਂ ਭੁੱਖਿਆ ਰਹਿ ਕਰਕੇ ਵੀ ਸਾਧ ਸੰਗਤ ਜੀ ਫਿਰ ਵੀ ਮਹਾਰਾਜ ਜੀ ਦੀ ਸਿੱਖੀ ਦਾ, ਗੁਰੂ ਚਰਨਾਂ ਦਾ ਆਸਰਾ ਨਹੀਂ ਕਦੇ ਛੱਡਣਾ ਕੀਤਾ। ਭਾਵੇਂ ਕਿੰਨੇ ਲਾਲਚ ਵੀ ਦਿੰਦੇ ਸਨ ਕਿ ਤੁਹਾਨੂੰ ਆਪਣੀਆਂ ਬੇਗਮਾਂ ਅਸੀਂ ਬਣਾ ਲਵਾਂਗੇ, ਸੁੱਖਾਂ ਦੇ ਨਾਲ ਆਪਣੇ ਬੜੇ ਸੁੱਖ ਮਾਨਣਾ ਕਰੋਗੇ ਜ਼ਿੰਦਗੀ ਦੇ ਵਿੱਚ, ਕਿਉਂ ਆਪਣੀਆਂ ਜਵਾਨੀਆਂ ਬਰਬਾਦ ਕਰ ਰਹੀਆਂ ਹੋ। ਪਰ ਸਾਧ ਸੰਗਤ ਜੀ ਅੱਗੋਂ ਨਾ ਸਿੱਖ ਬੀਬੀਆਂ ਦੇ ਇਹੋ ਜਵਾਬ ਸਨ ਕਿ ਅਸੀਂ ਆਪਣੀਆਂ ਜਵਾਨੀਆਂ ਬਰਬਾਦ ਨਹੀਂ ਕਰ ਰਹੀਆਂ, ਗੁਰੂ ਲੇਖੇ ਲਾ ਰਹੀਆਂ ਹਾਂ, ਆਪਣੀਆਂ ਜਿੰਦੜੀਆਂ ਕੌਮ ਤੋਂ ਵਾਰਨ ਵਾਸਤੇ ਅਸੀਂ ਆਈਆਂ ਹਾਂ, ਸਾਨੂੰ ਕੋਈ ਪਰਵਾਹ ਨਹੀਂ ਹੈ। ਤੇ ਸਾਧ ਸੰਗਤ ਜੀ ਫਿਰ ਇੱਥੇ ਹੀ ਬਸ ਨਹੀਂ, ਛੋਟੇ ਦੁੱਧ ਚੁੰਘਦੇ ਹੋ ਬੱਚਿਆਂ ਨੂੰ ਨੇਜੀਆਂ ਵਿੱਚ ਟੰਗ ਦਿੱਤਾ ਗਿਆ। ਉਹਨਾਂ ਮਾਵਾਂ ਦੇ ਅੱਖਾਂ ਦੇ ਸਾਹਮਣੇ ਸਾਧ ਸੰਗਤ ਜੀ ਬੱਚਿਆਂ ਨੂੰ ਵਲੂੰਦਰ ਕਰਕੇ ਦੁੱਧ ਪੀਂਦੇ ਹੋ ਛੋਟੇ ਬੱਚਿਆਂ ਨੂੰ ਜੋ ਕੱਟ ਕਰਕੇ ਉਹਨਾਂ ਦੇ ਹਾਰ ਪਰੋ ਕਰਕੇ ਮਾਵਾਂ ਦੇ ਗਾਲਾਂ ਵਿੱਚ ਪਾ ਦਿੱਤੇ ਹੈ। ਤੇ ਫਿਰ ਵੀ ਇਹੋ ਹੀ ਸਾਧ ਸੰਗਤ ਜੀ ਅਰਦਾਸ ਕਰਦੇ ਨੇ ਰਾਤ ਦੇ ਸਮੇਂ ਵਿਸ਼ਰਾਮ ਕਰਦਿਆਂ ਹੋਇਆਂ, ਕੀਰਤਨ ਸੋਹਲੇ ਗੁਰਬਾਣੀ ਦਾ ਜਾਪ ਕਰਕੇ ਇਹ ਬਾਜਾਂ ਵਾਲੇ ਸਤਿਗੁਰੂ 4 ਪਹਿਰ ਦਿਹਾੜਾ ਆਪ ਜੀ ਦੇ ਭਾਣੇ ਵੀ ਸੁੱਖਾਂ ਦੇ ਨਾਲ ਬਤੀਤ ਹੋਇਆ। ਰਾਤਰੀ ਆਈ ਮਹਾਰਾਜ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਕਦੇ ਨਹੀਂ ਮਹਾਰਾਜ ਜੀ ਤੇ ਸ਼ਿਕਵਾ ਕੀਤਾ, ਕਦੇ ਨਹੀਂ ਕੋਈ ਗਿਲਾ ਕੀਤਾ ਕਿ ਮਹਾਰਾਜ ਤੁਹਾਡੀ ਸਿੱਖੀ ਕਰਕੇ ਸਾਡਾ ਘਾਣ ਬੱਚਾ ਪੀੜ ਦਿੱਤਾ ਗਿਆ। ਸਾਨੂੰ ਮਹਾਰਾਜ ਇੰਨੇ ਤਸੀਹੇ ਝੱਲਣੇ ਪੈ ਰਹੇ ਹੈ। ਸਾਧ ਸੰਗਤ ਜੀ ਨਾ ਲਾਲਚ ਅਧੀਨ ਹੋ ਕਰਕੇ ਮਹਾਰਾਜ ਜੀ ਦੀ ਸਿੱਖੀ ਨੂੰ ਛੱਡਿਆ, ਨਾ ਮੌਤ ਦੇ ਡਰ ਕਰਕੇ ਸਿੱਖੀ ਨੂੰ ਛੱਡਿਆ। ਜਿੰਨੇ ਮਰਜ਼ੀ ਅਤਿਆਚਾਰ ਵੀ ਦੁਸ਼ਟਾਂ ਨੇ ਜ਼ਾਲਮਾਂ ਨੇ ਕਰ ਲਏ, ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਨੂੰ ਛੱਡਿਆ ਨਹੀਂ ਹੈ। ਇਹੋ ਬਾਰ-ਬਾਰ ਬੇਨਤੀ ਕਰਦੇ ਮਹਾਰਾਜ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਇਹੋ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਰਹੇ ਹੈ। ਤੇ ਜਿਨ੍ਹਾਂ ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ ਨਾ, ਮੈਂ ਸਤਿਗੁਰ ਓਟ ਗਏ ਹੀ, ਉਹ ਫਿਰ ਗੁਰੂ ਚਰਨਾਂ ਦਾ ਆਸਰਾ ਕਦੇ ਵੀ ਛੱਡਦੇ ਨਹੀਂ ਹੈ। ਜੀਵਨ ਭਰ ਮਨ ਬਾਣੀ ਸਰੀਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕਰਕੇ ਰੱਖਦੇ ਹੈ। ਹੇ ਮਹਾਰਾਜ ਕੋਈ ਭਲਾ ਕਹਾਓ ਭਾਵੇਂ ਬੁਰਾ ਕਹਾਓ, ਹਮ ਤਨ ਦੀਓ ਹੈ ਢਾਰ। ਸੱਚੇ ਪਾਤਸ਼ਾਹ ਕੋਈ ਚੰਗਾ ਕਹੀ ਜਾਵੇ, ਕੋਈ ਬੁਰਾ ਕਹੀ ਜਾਵੇ, ਮਹਾਰਾਜ ਅਸੀਂ ਤਾਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ। ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੀ ਕਾਂਜ ਕਨੌੜ ਦੀ ਕੋਈ ਸਾਨੂੰ ਪਰਵਾਹ ਨਹੀਂ ਹੈ।
ਕਿਸੇ ਦੀ ਕੋਈ ਪਰਵਾਹ ਨਹੀਂ। ਮਹਾਰਾਜ ਕੋਈ ਚੰਗਾ ਕੋਈ ਮੰਦਾ ਕਹੀ ਜਾਵੇ, ਅਸੀਂ ਤਾਂ ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਐਸਾ ਗੁਰਮੁਖ ਪਿਆਰੇ ਨਿਸ਼ਚਾ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਪਿਆਰ ਦੇ ਨਾਲ ਬੇਨਤੀਆਂ ਕਰਦੇ ਆ। ਕਦੇ ਵੀ ਸਤਿਗੁਰੂ ਜੀ ਦਾ ਦਰ ਛੱਡ ਕੇ ਹੋਰ ਦਰ ਤੇ ਕਦੇ ਭਟਕਦੇ ਨਹੀਂ ਹੈ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਕੇ ਹਿਰਦੇ ਅੰਦਰ ਗੁਰੂ ਚਰਨਾਂ ਦਾ ਪਿਆਰ ਲਗਾ ਦਿੰਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵਹ ਦਿਨ ਰਹਿ ਨੇਹੀ। ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਹੇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।